ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ। ਇਸ ਪ੍ਰੋਗਰਾਮ ਦੇ ਵਿੱਚ ਹੋਣਗੇ ਸਾਡੇ ਨਾਲ ਸੁਸ਼ੀਲ ਦਸਾਂਝ। ਕੁਝ ਕੁ ਖਬਰਾਂ ਤੇ ਝਾਤ ਮਾਰਾਂਗੇ ਜੀ। ਖਬਰਾਂ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸੂਬੇਦਾਰ ਸਰਜੀਤ ਸਿੰਘ ਖੰਗੂੜਾ ਤੇ ਪਰਿਵਾਰ ਸੈਨੋ ਜੇਤੋਂ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋ ਜੇਤੋਂ, ਜੋ ਆਟੋ, ਹੋਮ, ਲਾਈਫ, ਹੈਲਥ, ਟੈਕਸੀ, ਟਰੱਕ, ਹੋਟਲ, ਮੋਟਲ, ਫਾਰਮ, ਵਰਕਰਸ ਕਾਮ, ਰੈਸਟੋਰੈਂਟ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਬਿਰਦੀ ਕਲੋਵਸ ਤੋਂ, ਅਸ਼ਾਨਜੀਤ ਸਿੰਘ ਕਲੋਟੀ ਦੇ ਪਰਿਵਾਰ ਜੁਬਾ ਸਿਟੀ ਤੋਂ, ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸੀਰਜ ਤੋਂ ਬਹੁਤ ਬਹੁਤ ਇਹਨਾਂ ਦੇ ਧੰਨਵਾਦੀ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਜੁੜ ਚੁੱਕੇ ਨੇ ਸਾਡੇ ਨਾਲ ਸੁਸ਼ੀਲ ਦਸਾਂਝ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਬਹੁਤ ਬਹੁਤ ਮਿਹਰਬਾਨੀ ਬਲਵਿੰਦਰ ਜੀ। ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਵੀ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦਸਾਂਝ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਯਾਰ ਦੋਸਤੋ, ਅਸੀਂ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਹੈ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਰੂਟੀਨ ਦੀਆਂ ਖਬਰਾਂ ਦੀ ਥਾਂ ਦੇ ਉੱਤੇ ਕੁਝ ਖਬਰਾਂ ਦੇ ਅੰਦਰ ਤੱਕ ਜਾਣ ਦੀ ਸਾਡੀ ਕੋਸ਼ਿਸ਼ ਰਹਿੰਦੀ ਹੈ, ਤਾਂ ਜੋ ਬਿਲਕੁਲ ਪਿਊਰੀਫਾਈ ਹੋ ਸਕੇ, ਸਾਰਾ ਕੁਝ ਪਤਾ ਲੱਗ ਸਕੇ ਵੀ ਪੋਲੀਟਿਕਸ ਜਾਂ ਸਮਾਜਿਕ ਸੰਦਰਭਾਂ ਦੇ ਵਿੱਚ ਜਿਹੜੀਆਂ ਖਬਰਾਂ ਸਾਡੇ ਸਾਹਮਣੇ ਆਉਂਦੀਆਂ ਉਹਦੇ ਥੱਲੇ ਕੀ ਕੁਝ ਤੈਰਦਾ ਹੈ, ਜਾਂ ਉਹਦੇ ਉੱਪਰ ਕੀ ਕੁਝ ਤੈਰਦਾ ਹੈ, ਜਾਂ ਉਸ ਤੋਂ ਬਾਅਦ ਕੀ ਕੁਝ ਪੋਸੀਬਿਲਿਟੀਜ਼ ਜਿਹੜੀਆਂ ਬਣਦੀਆਂ। ਸੋ ਖਬਰ ਤੇ ਨਜ਼ਰ 'ਚ ਸਾਡੀ ਨਜ਼ਰ ਰਹਿੰਦੀ ਹੈ ਕੁਝ ਇੱਦਾਂ ਦੀਆਂ ਘਟਨਾਵਾਂ ਤੇ ਜਿਹੜੀਆਂ ਸਿੱਧੇ ਤੌਰ ਦੇ ਉੱਤੇ, ਖਾਸ ਤੌਰ ਦੇ ਉੱਤੇ ਪੰਜਾਬ ਜਾਂ ਪੰਜਾਬੀਆਂ ਨੂੰ ਪ੍ਰਭਾਵਿਤ ਕਰਦੀਆਂ, ਜਾਂ ਭਾਰਤੀ ਆਵਾਮ ਨੂੰ ਪ੍ਰਭਾਵਿਤ ਕਰਦੀਆਂ। ਨਾਲ ਨਾਲ ਇੰਟਰਨੈਸ਼ਨਲ ਲੈਵਲ ਤੇ ਵੀ ਕੁਝ ਚੀਜ਼ਾਂ ਜਿਹੜੀਆਂ ਉਹਨਾਂ ਤੇ ਅਸੀਂ ਨਜ਼ਰ ਮਾਰਨ ਦੀ ਕੋਸ਼ਿਸ਼ ਕਰਦੇ ਹਾਂ। ਸਾਡੀ ਅੱਜ ਦੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨਗੇ ਬਲਵਿੰਦਰ ਜੀ। ਹਾਂ ਜੀ ਸੁਸ਼ੀਲ ਜੀ, ਸਭ ਤੋਂ ਪਹਿਲਾਂ ਗੱਲ ਆਪਾਂ ਇੱਕ ਫਰੰਟ ਕਾਇਮ ਹੋਇਆ ਸੀਗਾ ਆਵਾਜ਼ ਏ ਪੰਜਾਬ, ਉਸ ਦੀ ਗੱਲ ਕਰੀਏ ਕਿ ਜਿਹੜੀ ਆਵਾਜ਼ ਏ ਪੰਜਾਬ ਜਿਹੜੀ ਬੇਸੁਰੀ ਹੋ ਗਈ ਆ। ਜਿਹੜੇ ਬੈਂਸ ਭਰਾ ਆ ਪ੍ਰਗਟ ਸਿੰਘ ਤੇ ਸਿੱਧੂ ਜੋੜੀ ਆ, ਇਹਨਾਂ ਦੇ ਰਾਹ ਇਸ ਵੇਲੇ ਵੱਖ-ਵੱਖ ਲੱਗਦੇ ਆ। ਦੇਖੋ, ਇੱਕ ਵਿਸ਼ਵਾਸ ਪ੍ਰਗਟ ਕੀਤਾ ਸੀ ਪ੍ਰਗਟ ਸਿੰਘ ਹੋਰਾਂ ਨੇ ਤੇ ਬੈਂਸ ਭਰਾਵਾਂ ਨੇ ਨਵਜੋਤ ਸਿੰਘ ਸਿੱਧੂ ਤੇ। ਉਹਨਾਂ ਨੇ ਸਾਰੀਆਂ ਡੋਰੀਆਂ ਹੀ ਨਵਜੋਤ ਸਿੰਘ ਸਿੱਧੂ ਤੇ ਸਿੱਟ ਦਿੱਤੀਆਂ ਸੀ ਵੀ ਜੋ ਕਰਨ। ਮਤਲਬ ਪਹਿਲੀ ਵਾਰ ਮੈਂ ਦੇਖਿਆ ਵੀ ਬੈਂਸ ਭਰਾ ਤਾਂ ਬਿਲਕੁਲ ਹੀ ਜਿਹੜਾ ਉਹਨਾਂ ਦਾ ਸਟਾਈਲ ਰਿਹਾ ਬੈਂਸ ਭਰਾਵਾਂ ਦਾ, ਲੁਧਿਆਣੇ ਵਾਲੇ ਜਿਹੜੇ ਦੋਵੇਂ ਬੈਂਸ ਭਰਾ ਹੈ, ਜਦੋਂ ਅਕਾਲੀ ਦਲ 'ਚ ਸੀ, ਫਿਰ ਅਕਾਲੀ ਦਲ 'ਚੋਂ ਨਿਕਲੇ, ਫਿਰ ਐਸੋਸੀਏਟ ਮੈਂਬਰ ਫੇਰ ਬਣ ਗਏ ਅਕਾਲੀ ਦਲ ਦੇ, ਫੇਰ ਨਿਕਲੇ। ਉਹਨਾਂ ਦਾ ਸਟਾਈਲ ਜਿਹੜਾ ਆ ਉਹ ਆਪ ਮੁਹਾਰਾ ਪਲਦੇ ਆ ਉਹਨਾਂ ਦਾ, ਤੇ ਉਹ ਕਿਸੇ ਨੂੰ ਲੀਡਰ ਮੰਨ ਕੇ ਰਾਜੀ ਨਹੀਂ ਸੀ। ਪਹਿਲੀ ਵਾਰ ਮੈਂ ਦੇਖਿਆ ਵੀ ਉਹਨਾਂ ਨੇ ਆਪ ਹੀ ਕਹਿ ਦਿੱਤਾ ਕਿ ਨਵਜੋਤ ਸਿੰਘ ਸਿੱਧੂ ਸਾਡੇ ਲੀਡਰ ਹੈ ਜੀ। ਪ੍ਰਗਟ ਸਿੰਘ ਹੋਰਾਂ ਨੇ ਵੀ ਕਹਿ ਦਿੱਤਾ, ਪ੍ਰਗਟ ਸਿੰਘ ਹੋਰੀ ਜੇ ਤੁਸੀਂ ਸਪੋਰਟਸ ਦੇ ਲੈਵਲ ਤੇ ਗੱਲ ਕਰਨੀ ਹੈ ਤੇ ਨਵਜੋਤ ਸਿੰਘ ਸਿੱਧੂ ਠੀਕ ਹੈ, ਕ੍ਰਿਕਟ ਦੇ ਵੱਡੇ ਸਟਾਰ ਰਹੇ ਨੇ, ਪਰ ਜਿਹੜਾ ਰੁਤਬਾ ਪ੍ਰਗਟ ਸਿੰਘ ਹੋਰਾਂ ਦਾ ਹਾਕੀ 'ਚ ਰਿਹਾ ਐਜ਼ ਏ ਓਲੰਪੀਅਨ, ਉਹ ਕਈ ਮੀਲਾਂ ਅੱਗੇ ਨਵਜੋਤ ਸਿੰਘ ਸਿੱਧੂ ਨਾਲ। ਪਰ ਉਹਦੇ ਬਾਵਜੂਦ ਪ੍ਰਗਟ ਸਿੰਘ ਹੋਰਾਂ ਨੇ ਵੀ ਆਪਣੀਆਂ ਡੋਰੀਆਂ ਸੁੱਟਦੀਆਂ ਨਵਜੋਤ ਸਿੰਘ ਸਿੱਧੂ ਤੇ, ਕਿਉਂਕਿ ਉਹਨਾਂ ਨੂੰ ਲੱਗਦਾ ਸੀ, ਬੈਂਸ ਭਰਾਵਾਂ ਨੂੰ ਨਵਜੋਤ ਸਿੰਘ ਸਿੱਧੂ ਬਾਰੇ ਜਾਂ ਪ੍ਰਗਟ ਸਿੰਘ ਹੋਰਾਂ ਨੂੰ ਇਹ ਲੱਗਦਾ ਸੀ ਵੀ ਭਾਰਤੀ ਜਨਤਾ ਪਾਰਟੀ 'ਚ ਇੱਕ ਲੰਮੀ ਇਨਿੰਗ ਜਿਹੜੀ ਹੈ ਪੋਲੀਟੀਕਲੀ ਨਵਜੋਤ ਸਿੰਘ ਸਿੱਧੂ ਨੇ ਖੇਡੀ ਹੈ। ਪੰਜਾਬ ਦੇ ਵਿੱਚ ਵੀ ਮੈਂਬਰ ਪਾਰਲੀਮੈਂਟ 3 ਵਾਰ ਉਹ ਰਹੇ। ਉਹਨਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਵੀ ਪਾਰਲੀਮੈਂਟ ਦੀ ਸੈਕਟਰੀ ਸੀ ਤੇ ਨਾਲ ਦੀ ਨਾਲ ਵਿਧਾਇਕਾ ਸੀ। ਉਹਨਾਂ ਨੂੰ ਲੱਗਦਾ ਸੀ ਬੈਂਸ ਭਰਾਵਾਂ ਨੂੰ ਤੇ ਪ੍ਰਗਟ ਸਿੰਘ ਨੂੰ ਵੀ ਸ਼ਾਇਦ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਸਿਆਸੀ ਤਜਰਬਾ ਹੈ ਉਹ ਸਾਡੇ ਨਾਲੋਂ ਜ਼ਿਆਦਾ ਹੈ ਤੇ ਉਹ ਸਹੀ ਥਾਂ ਦੇ ਉੱਤੇ ਸਾਨੂੰ ਲੈ ਕੇ ਜਾਣਗੇ। ਪਰ ਮੈਂ ਸਮਝਦਾ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਜਿਸ ਤਰ੍ਹਾਂ ਦੀ ਕਾਰਗੁਜ਼ਾਰੀ ਸਾਡੇ ਸਾਹਮਣੇ ਲਿਆਂਦੀ ਹੈ, ਜਾਂ ਉਹਨਾਂ ਦੀ ਪਤਨੀ ਨੇ, ਉਹ ਆਪਣੇ ਆਪ ਦੇ ਵਿੱਚ ਨੌਨ ਪੋਲੀਟੀਕਲ ਇੱਕ ਵਿਅਕਤੀਤਵ ਦੇ ਤੌਰ ਤੇ ਉੱਭਰ ਕੇ ਸਾਹਮਣੇ ਆਏ ਆ। ਕੋਈ ਸਿਆਣੇ ਸਿਆਸਤਦਾਨ ਦੇ ਰੂਪ ਦੇ ਵਿੱਚ ਨਵਜੋਤ ਸਿੰਘ ਸਿੱਧੂ ਸਾਡੇ ਸਾਹਮਣੇ ਨਹੀਂ ਆਏ। ਹੁਣ ਇਹਦੇ 'ਚ 2 ਗੱਲਾਂ ਮੈਂ ਕਰਨੀਆਂ ਚਾਹੁੰਦਾ। ਨੰਬਰ 1 ਤਾਂ ਇਹ ਹੈ ਵੀ ਸਿਆਸਤ ਦੇ ਵਿੱਚ ਸਭ ਤੋਂ ਇੰਪੋਰਟੈਂਟ ਗੱਲ ਇਹ ਹੁੰਦੀ ਹੈ ਕਿ ਤੁਸੀਂ ਜੇ ਕਿਸੇ ਤੋਂ ਵੱਖ ਹੋ ਰਹੇ ਹੈ, ਕੀ ਤੁਸੀਂ ਇਸ ਕਰਕੇ ਵੱਖ ਹੋ ਰਹੇ ਆ ਕਿ ਤੁਹਾਨੂੰ ਉੱਥੇ ਚੌਧਰ ਨਹੀਂ ਮਿਲ ਰਹੇ, ਜਾਂ ਤੁਸੀਂ ਸਿਧਾਂਤਕ ਤੌਰ ਤੇ ਵੱਖ ਹੋ ਰਹੇ ਆ। ਸੋ ਨੰਬਰ 1 ਗੱਲ ਤਾਂ ਇਹ ਹੈ ਵੀ ਸਿਧਾਂਤਕ ਤੌਰ ਦੇ ਉੱਤੇ ਕਿਸੇ ਵੀ ਕਿਸਮ ਦੀ ਕੋਈ ਕਮਿਟਮੈਂਟ ਜਿਹੜੀ ਹੈ ਨਵਜੋਤ ਸਿੰਘ ਸਿੱਧੂ ਦੀ ਨਹੀਂ ਹੈ। ਇਸ ਕਰਕੇ ਉਹ ਭਾਰਤੀ ਜਨਤਾ ਪਾਰਟੀ ਤੋਂ ਜਦੋਂ ਵੱਖ ਹੁੰਦੇ ਹੈ, ਜਦੋਂ ਰਾਜਸਭਾ ਦੀ ਮੈਂਬਰੀ ਛੱਡਦੇ ਆ ਜਾਂ ਭਾਰਤੀ ਜਨਤਾ ਪਾਰਟੀ ਨੂੰ ਵੀ ਛੱਡਦੇ ਆ, ਤਾਂ ਅਸੀਂ ਦੇਖਦੇ ਹਾਂ ਕਿ ਉਹ ਕੋਈ ਸਿਆਸੀ ਪ੍ਰੋਬਲਮਸ ਕਰਕੇ ਕੋਈ ਨਹੀਂ ਛੱਡ ਰਹੇ, ਕੋਈ ਸਿਧਾਂਤਕ ਪ੍ਰੋਬਲਮਸ ਕਰਕੇ ਨਹੀਂ ਛੱਡ ਰਹੇ ਕਿ ਉਹਨਾਂ ਦਾ ਰੇੜਖਾ ਪੈ ਗਿਆ ਵੀ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਟੋਟਲ ਪੋਲੀਟਿਕਸ ਹੈ ਹਿੰਦੁਸਤਾਨ 'ਚ, ਉਹਦੇ ਨਾਲ ਕੋਈ ਉਹਨਾਂ ਦਾ ਮਤਭੇਦ ਪੈਦਾ ਹੋ ਗਿਆ। ਏਦਾਂ ਦੀ ਕੋਈ ਗੱਲ ਨਹੀਂ। ਉਹ ਸਿਰਫ ਇਸ ਕਰਕੇ ਛੱਡ ਰਹੇ ਹੈ, ਜੇ ਕਿਸੇ ਹੋਰ ਥਾਂ ਇਸ ਕਰਕੇ ਜਾਣਾ ਚਾਹੁੰਦੇ BJP ਨੂੰ ਛੱਡ ਕੇ ਵੀ ਉਹਨਾਂ ਨੂੰ ਇੱਕ ਤਾਂ MP ਦੀ ਸੀਟ ਨਹੀਂ ਮਿਲੀ ਉੱਥੋਂ ਅੰਮ੍ਰਿਤਸਰ ਤੋਂ, ਉਹਨਾਂ ਦੀ ਥਾਂ ਤੇ ਅਰੁਣ ਜੇਤਲੀ ਨੂੰ ਦੇ ਦਿੱਤੀ। ਦੂਜਾ, ਉਹਨਾਂ ਦੀ ਪਤਨੀ ਨੂੰ ਵੀ ਉਹ ਰੁਤਬਾ ਨਹੀਂ ਮਿਲਿਆ ਪੰਜਾਬ ਗੌਰਮੈਂਟ ਦੇ ਵਿੱਚ ਜਿਹੜਾ ਉਹ ਚਾਹੁੰਦੇ ਸੀ।
ਸੋ ਕਿਸੇ ਸਿਧਾਂਤਕ ਮਤਭੇਦ ਕਰਕੇ ਨਹੀਂ ਉਹਨਾਂ ਨੇ ਛੱਡੀ ਭਾਰਤੀ ਜਨਤਾ ਪਾਰਟੀ। ਦੂਜਾ ਪ੍ਰੋਬਲਮ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਮੈਂ ਸਮਝਦਾ ਹੈ, ਇੱਕ ਤਾਂ ਇਹ ਗੱਲ ਹੋ ਗਈ ਨਾ ਆਪਣੀ ਵੀ ਪੋਲੀਟੀਕਲੀ ਕੋਈ ਕਮਿਟਮੈਂਟ ਨਹੀਂ ਹੈ ਉਹਨਾਂ ਦੀ। ਨੰਬਰ 2 ਗੱਲ ਜਿਹੜੀ ਹੈ, ਉਹ ਕ੍ਰਿਕਟ ਦੇ ਵੱਡੇ ਸਟਾਰ ਰਹੇ ਨੇ ਨਵਜੋਤ ਸਿੰਘ ਸਿੱਧੂ। ਉਹ ਫਿਰ ਟੀਵੀ ਸੀਰੀਅਲਸ ਦੇ ਵਿੱਚ ਕਾਮੇਡੀ ਸ਼ੋਅ ਦੇ ਵਿੱਚ ਜਾਣ ਲੱਗ ਪਏ। ਕਾਮੇਡੀ ਸ਼ੋਅ ਦੇ ਵਿੱਚ ਜਾਣਾ ਬੈਠਣਾ, ਇੱਕ MP ਹੋਵੇ, ਭਾਰਤ ਦੀ ਸੰਸਦ ਦਾ ਮੈਂਬਰ ਪਾਰਲੀਮੈਂਟ ਹੋਵੇ ਕੋਈ, ਤੇ ਉਹ ਕਾਮੇਡੀ ਸ਼ੋਅ ਦੇ ਵਿੱਚ ਫਜ਼ੂਲ ਕਿਸਮ ਦੇ ਚੁਟਕਲਿਆਂ ਤੇ ਹੱਸੀ ਜਾਂਦਾ, ਲੋਕਾਂ ਨੂੰ ਹਸਾਈ ਜਾਂਦਾ, ਆਪ ਵੀ ਫਜ਼ੂਲ ਕਿਸਮ ਦੀ ਕਮੈਂਟਰੀ ਕਰੀ ਜਾਂਦਾ, ਤੇ ਫਿਰ ਫਜ਼ੂਲ ਕਿਸਮ ਦੇ ਤੀਜੇ ਚੌਥੇ ਦਰਜੇ ਦੇ ਸ਼ੇਅਰ ਜਿਹੜੇ ਆ ਉਹ ਪਤਾ ਨਹੀਂ ਕੌਣ ਘਰ ਕਰਕੇ ਉਹਨੂੰ ਦਿੰਦਾ, ਜਿਹੜਾ ਸਕ੍ਰਿਪਟ ਰਾਈਟਰ ਦਿੰਦੇ ਹੋਣਗੇ, ਉਹ ਉੱਥੇ ਬੋਲਦਾ ਹੈ। ਔਰਤਾਂ ਜਿਹੜਾ ਉਹਨਾਂ ਦਾ ਕਾਮੇਡੀ ਸ਼ੋਅ ਆ ਕਪਿਲ ਸ਼ਰਮਾ ਵਾਲਾ ਸ਼ੋਅ, ਉਹਦੇ ਬਾਰੇ ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਜਿਹਦੇ ਮੁੱਖ ਮਹਿਮਾਨ ਬਣ ਕੇ ਬੈਠੇ ਹੁੰਦੇ ਨਵਜੋਤ ਸਿੰਘ ਸਿੱਧੂ, ਉਹ ਸ਼ੋਅ ਸਿਰੇ ਦਾ ਔਰਤ ਵਿਰੋਧੀ ਸ਼ੋਅ ਆ। ਉਸ ਸ਼ੋਅ ਦੇ ਵਿੱਚ ਇਸਤਰੀ ਨੂੰ ਇੰਨੀ ਬੇਹੂਦਗੀ ਦੇ ਨਾਲ ਟਰੀਟ ਕੀਤਾ ਜਾਂਦਾ ਹੈ ਵੀ ਦੱਸਿਆ ਨਹੀਂ ਜਾ ਸਕਦਾ। ਹੱਸਣਾ ਹਸਾਉਣ ਦੀ ਕਲਾ ਹੋਣੀ ਚਾਹੀਦੀ ਬੰਦੇ ਦੇ ਕੋਲ, ਪਰ ਉਹ ਹੱਸਣਾ ਹਸਾਉਣ ਦੀ ਕਲਾ ਦੇ ਹੁੰਦਿਆਂ ਉਹਨੂੰ ਇੱਕ ਜਿਹੜਾ ਕੰਟੈਂਟ ਹੈ ਉਹ ਵੀ ਪੋਜ਼ੀਟਿਵ ਰੱਖਣਾ ਹੁੰਦਾ। ਉਹ ਔਰਤਾਂ ਦੇ ਖਿਲਾਫ ਬਹੁਤ ਭੱਦੀਆਂ ਟਿੱਪਣੀਆਂ ਵਾਲਾ ਪ੍ਰੋਗਰਾਮ ਹੈ, ਜਿਸ ਪ੍ਰੋਗਰਾਮ ਦੇ ਵਿੱਚ ਨਵਜੋਤ ਸਿੰਘ ਸਿੱਧੂ ਬੈਠੇ ਹਾ ਹੀ ਕਰਦੇ ਹੁੰਦੇ ਆ। ਇਹ ਮੇਰੇ ਕਹਿਣ ਦਾ ਮਤਲਬ ਹੈ ਕਿ ਜਿਹੜੀ ਪੋਲੀਟਿਕਸ ਹੈ ਇਹ ਨੰਬਰ 1 ਤੋਂ ਸਿਧਾਂਤ ਕੋਈ ਨਾ ਹੈ ਨਹੀਂ ਇਹਨਾਂ। ਦੂਜੀ ਗੱਲ, ਪੋਲੀਟਿਕਸ ਕੋਈ ਕਾਮੇਡੀ ਸ਼ੋਅ ਥੋੜ੍ਹਾ ਹੈ। ਸੋ ਉਹ ਜਿਹੜਾ ਉਹਨਾਂ ਦਾ ਜਿਹੜਾ ਸਿਆਸੀ ਤੌਰ ਦੇ ਉੱਤੇ ਨਿਆਣਾਪਨ ਜਾਂ ਕੱਚਾਪਨ ਜਿਹੜਾ ਆ, ਉਹ ਆਵਾਜ਼ ਪੰਜਾਬ ਫਰੰਟ ਬਣਦਿਆਂ ਸਾਰੀ ਉੱਭਰ ਕੇ ਸਾਡੇ ਸਾਹਮਣੇ ਆਇਆ। ਤੇ ਅੱਜ ਆਵਾਜ਼ ਪੰਜਾਬ ਫਰੰਟ ਦੇ ਇਹਨਾਂ ਲੀਡਰਾਂ ਨੂੰ ਸਮੁੱਚੇ ਰੂਪ ਦੇ ਵਿੱਚ ਨਾ ਤਾਂ ਆਮ ਆਦਮੀ ਪਾਰਟੀ ਲੈਣ ਨੂੰ ਤਿਆਰ ਹੈ, ਨਾ ਕਾਂਗਰਸ ਲੈਣ ਨੂੰ ਤਿਆਰ ਹੈ, ਤੇ ਫਿਰ ਉਹ ਕਹਿ ਲਓ ਵੀ ਇੱਕ ਤ੍ਰਿਸ਼ੰਕੂ ਬਣ ਕੇ, ਨਾ ਉਹਨਾਂ ਦੇ ਪੈਰ ਜ਼ਮੀਨ ਤੇ ਨਾ ਉੱਤੇ ਆਸਮਾਨ 'ਚ ਹੈਗੇ, ਉਹ ਵਿਚਾਲੇ ਜੇ ਲਟਕ ਰਹੇ ਨੇ ਤ੍ਰਿਸ਼ੰਕੂ ਬਣ ਕੇ। ਇਸ ਕਰਕੇ ਅਸੀਂ ਕਹਿ ਰਹੇ ਹਾਂ ਵੀ ਜਿਹੜਾ ਆਵਾਜ਼ ਪੰਜਾਬ ਫਰੰਟ ਹੈ ਉਹਦੀਆਂ ਆਵਾਜ਼ਾਂ ਲਗਭਗ ਹੁਣ ਬੰਦ ਹੈ। ਜੇ ਆਵਾਜ਼ਾਂ ਨਿਕਲ ਗਈਆਂ, ਵੈਸ ਭਰਾ ਦੀ ਆਵਾਜ਼ ਕਿਸੇ ਹੋਰ ਦਾ ਗਾਣਾ ਗਾਏਗੀ ਤੇ ਪ੍ਰਗਟ ਸਿੰਘ ਹੋਰੀ ਕਿਤੇ ਹੋਰ ਸੁਰ ਰਲਾਉਣਗੇ, ਤੇ ਨਵਜੋਤ ਸਿੰਘ ਸਿੱਧੂ ਤੇ ਉਹਨਾਂ ਦੀ ਪਤਨੀ ਨਵਜੋਤ ਕੌਰ ਸਿੱਧੂ, ਉਹਨਾਂ ਦਾ ਕੀ ਬਣਨਾ ਇਹ ਹਾਲੇ ਕੋਈ ਦੱਸਿਆ ਹੀ ਨਹੀਂ ਜਾ ਸਕਦਾ। ਸੋ ਇਸ ਕਰਕੇ ਬਹੁਤ ਦੁਬਦਾਰੀ ਸਿਚੁਏਸ਼ਨ 'ਚ ਹੈ ਆਵਾਜ਼ ਪੰਜਾਬ, ਜਿਹਦੀ ਹੁਣ ਕੋਈ ਆਵਾਜ਼ ਨਹੀਂ ਹੈ ਜੀ। ਹਾਂਜੀ, ਤੇ ਅੱਗੇ ਹੁਣ ਜਿਸ ਤਰ੍ਹਾਂ ਤੁਸੀਂ ਨਵਜੋਤ ਸਿੰਘ ਸਿੱਧੂ ਦੀ ਗੱਲ ਕੀਤੀ ਆ, ਉਹਦੀ ਗੱਲ ਹੁਣ ਅੱਗੇ ਹੋਰ ਕਰਦੇ ਆ ਕਿ ਜਿਸ ਤਰ੍ਹਾਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਬਾਜਾ ਮਾਰ ਰਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਆ ਸਕਦਾ ਆ, ਜਿਸ ਵੇਲੇ ਮਰਜ਼ੀ ਆ ਜਾ, ਦਰਵਾਜ਼ੇ ਖੁੱਲ੍ਹੇ ਆ, ਪਰ ਹੁਣ ਉਸ ਨੂੰ ਲੈ ਕੇ ਤਰ੍ਹਾਂ ਦੇ ਬਿਆਨ ਆ ਰਹੇ ਆ ਕਿ ਨਵਜੋਤ ਸਿੱਧੂ ਜੋੜੇ ਲਈ ਸਾਡੀ ਪਾਰਟੀ ਦੇ ਵਿੱਚ ਕੋਈ ਥਾਂ ਨਹੀਂ। ਕੀ ਕਾਰਨ ਹੈ ਇਸ ਦਾ? ਦੇਖੋ, ਉਹ ਬਹੁਤ ਸਹੀ ਮੌਕਾ ਸੀ ਜਦੋਂ ਰਾਜ ਸਭਾ ਦੀ ਮੈਂਬਰਸ਼ਿਪ ਤੋਂ ਰਿਜ਼ਾਈਨ ਕੀਤਾ ਨਵਜੋਤ ਸਿੰਘ ਸਿੱਧੂ ਨੇ। ਉਹ ਬਹੁਤ ਸਹੀ ਮੌਕਾ ਸੀ ਕਿਉਂਕਿ ਉਦੋਂ ਇੱਕ ਏਦਾਂ ਲੱਗਾ ਵੀ ਬੜਾ ਵੱਡਾ ਸਿਆਸੀ ਧਮਾਕਾ ਹੋ ਗਿਆ, ਤੇ ਉਹਨਾਂ ਦਾ ਉਦੋਂ ਜ਼ੋਰ ਲੱਗਾ ਸੀ ਕਿ ਆਮ ਆਦਮੀ ਪਾਰਟੀ ਨਾਲ ਉਹਨਾਂ ਦੀ ਸੌਦੇਬਾਜ਼ੀ ਸਿਰੇ ਚੜੇ। ਆਮ ਆਦਮੀ ਪਾਰਟੀ ਨਾਲ ਸੌਦੇਬਾਜ਼ੀ ਸਿਰੇ ਨਹੀਂ ਚੜੀ। ਜਦੋਂ ਰਾਜ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਨਵਜੋਤ ਸਿੰਘ ਸਿੱਧੂ ਨੂੰ, ਉਸੇ ਦਿਨ ਬਿਆਨ ਆ ਗਿਆ ਕੈਪਟਨ ਅਮਰਿੰਦਰ ਦਾ ਵੀ ਉਹ ਕਾਂਗਰਸ ਚਾਹੁਣ ਤਾਂ ਸਵਾਗਤ ਹੈ। ਪਰ ਜਦੋਂ ਆਮ ਆਦਮੀ ਪਾਰਟੀ ਵੱਲ ਕੋਸ਼ਿਸ਼ ਕਰਨ ਲੱਗ ਪਏ ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਆਈ, ਨਵਜੋਤ ਸਿੰਘ ਸਿੱਧੂ ਨੇ ਜਦੋਂ ਉਧਰੋਂ ਵੀ ਗੱਲ ਟੁੱਟੀ ਤੇ ਉਹਨੇ ਸ਼ਰਤਾਂ ਰੱਖਣੀਆਂ ਸ਼ੁਰੂ ਕਰ ਦਿੱਤੀਆਂ। ਨਵਜੋਤ ਕੌਰ ਸਿੱਧੂ ਨੇ ਵੀ ਕਾਂਗਰਸ ਦੇ ਖਿਲਾਫ ਗੱਲ ਕੀਤੀ। ਉਹਨਾਂ ਨੇ ਦੋਵਾਂ ਨੇ ਰਲ ਕੇ ਗੱਲ ਕਹੀ ਕਿ ਅਸੀਂ ਕਾਂਗਰਸ ਚਾਉਣ ਨੂੰ ਤਿਆਰ ਹੈ, ਅਲਾਇੰਸ ਕਰਨ ਨੂੰ ਤਿਆਰ ਹੈ, ਪਰ ਕੈਪਟਨ ਅਮਰਿੰਦਰ ਨੂੰ ਹਟਾਓ। ਕੈਪਟਨ ਅਮਰਿੰਦਰ ਨੂੰ ਤਾਂ ਕਾਂਗਰਸ ਪਾਰਟੀ ਦੀ ਅੰਦਰੂਨੀ ਪੋਲਿਟਿਕਸ ਨਹੀਂ ਹਟਾ ਸਕੀ। ਪੂਰਾ ਬਰਾਬਰ ਸਿਆਸੀ ਪ੍ਰਤਾਪ ਸਿੰਘ ਬਾਜਵੇ ਦਾ ਉਹਨਾਂ ਨੂੰ ਸਾਈਡਲਾਈਨ ਕਰਕੇ ਸਗੋਂ ਕੈਪਟਨ ਅਮਰਿੰਦਰ ਨੇ 3.5 ਸਾਲ ਦੇ ਸਟਰਗਲ ਤੋਂ ਬਾਅਦ ਪ੍ਰਧਾਨਗੀ ਹਾਸਲ ਕੀਤੀ ਦੁਬਾਰਾ। ਤੇ ਕੋਈ ਬਾਹਰਲਾ ਬੰਦਾ ਜਿਹੜਾ ਹਾਲੇ ਕਿਤੇ ਵੀ ਹੈ ਨਹੀਂ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਆਇਆ ਹੋਵੇ ਤੇ ਉਹ ਕਾਂਗਰਸ ਆਉਣ ਵਾਸਤੇ ਸ਼ਰਤ ਰੱਖੇ ਕਿ ਕੈਪਟਨ ਅਮਰਿੰਦਰ ਨੂੰ ਹਟਾਓ ਜੀ, ਇਹ ਕਿੱਦਾਂ ਪ੍ਰਵਾਨ ਹੋ ਸਕਦੀ ਸੀ? ਤੇ ਇਹੀ ਗੱਲ ਜਿਹੜੀ ਪਿੰਚ ਕਰ ਗਈ ਕੈਪਟਨ ਅਮਰਿੰਦਰ ਨੂੰ। ਕੈਪਟਨ ਅਮਰਿੰਦਰ ਨੇ ਅੱਜ ਕਿਹਾ ਵੀ ਇਹ ਗੱਲ। ਕੈਪਟਨ ਅਮਰਿੰਦਰ ਨੇ ਕਿਹਾ ਕਿ ਮੈਂ ਤਾਂ ਪਹਿਲੇ ਦਿਨ ਵੈਲਕਮ ਕੀਤਾ ਸੀ, ਉਹ ਤਾਂ ਮੇਰੇ ਤੇ ਅਟੈਕ ਕਰਨ ਲੱਗ ਪਏ। ਉਹਨਾਂ ਦਾ ਰਸਤਾ ਹੁਣ ਬਲੌਕ ਹੈ ਸਾਡੇ ਕਾਂਗਰਸ ਦੇ ਵਿੱਚ। ਜਿਹੜੀ ਰਾਹੁਲ ਗਾਂਧੀ ਨਾਲ ਮੀਟਿੰਗ ਦੀ ਗੱਲ ਆਈ ਸੀ, ਉਹ ਮੀਟਿੰਗ ਥੋੜੀ ਬਹੁਤ ਕਿਤੇ ਜ਼ਰੂਰ ਹੋਈ ਸੀ, ਪਰ ਕੈਪਟਨ ਨੇ ਜਾ ਕੇ ਜਦੋਂ ਦਿੱਲੀ ਦਰਬਾਰ 'ਚ ਜਾ ਕੇ ਆਪਣੀਆਂ ਤਰਜੀਹਾਂ ਦੱਸੀਆਂ, ਆਪਣੀਆਂ ਪ੍ਰੋਬਲਮ ਦੱਸੀਆਂ, ਨਾਲ ਇਹ ਗੱਲ ਕਹੀ। ਅੱਜ ਅੰਬਿਕਾ ਸੋਨੀ ਦੀ ਇੱਕ ਇੰਟਰਵਿਊ ਛਪੀ ਹੋਈ ਹੈ। ਅੰਬਿਕਾ ਸੋਨੀ ਨੂੰ ਪੁੱਛਿਆ ਗਿਆ ਸੀ ਵੀ ਕੀ ਕਾਰਨ ਹੈ ਵੀ ਕੈਪਟਨ ਅਮਰਿੰਦਰ ਕਿਉਂ ਡਿੱਕਾ ਬਣੇ ਹੋਏ ਨੇ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ 'ਚ ਜਿਹੜਾ, ਉਹ ਕਹਿੰਦੇ ਵੀ ਜੇ ਆਉਣਾ ਤਾਂ ਅਲਾਇੰਸ ਨਹੀਂ ਕਰਨਾ, ਅਸੀਂ ਮਰਜ ਹੋ ਜਾਓ ਆ ਕੇ। ਤੇ ਅੰਬਿਕਾ ਸੋਨੀ ਨੇ ਬੜੀ ਸਾਫ਼ ਗੱਲ ਕਹੀ ਵੀ ਕੈਪਟਨ ਅਮਰਿੰਦਰ ਨੂੰ ਵੀ ਖਦਸ਼ਾ, ਸਾਨੂੰ ਵੀ ਖਦਸ਼ਾ ਹੈ ਵੀ ਅਲਾਇੰਸ ਅਸੀਂ ਇਸ ਕਰਕੇ ਇਹਨਾਂ ਨਾਲ ਕਰਦੇ ਵੀ ਇਹ ਆਵਾਜ਼ ਪੰਜਾਬ ਫਰੰਟ ਧੜਾ ਜਿਹੜਾ ਆ ਇਹ ਕਿਤੇ ਸਾਡੇ ਨਾਲ ਅਲਾਇੰਸ ਕਰਕੇ 10-12 ਸੀਟਾਂ ਲੈ ਲਵੇ ਤੇ ਵਿੱਚੋਂ 5-6 ਸੀਟਾਂ ਜਿੱਤ ਜਾਵੇ, ਤੇ ਜਿੱਤਣ ਤੋਂ ਬਾਅਦ ਇਹ ਸਾਨੂੰ ਅੱਖਾਂ ਦਿਖਾਉਣ ਲੱਗ ਪੈਣ ਕਿ ਕਿਤੇ ਹੋਰ ਚੱਲ ਜਾਣ, ਮੁੜ ਕੇ BJP ਚੱਲ ਜਾਣ, ਮੁੜ ਕੇ ਅਕਾਲੀਆਂ ਚੱਲ ਜਾਣ, ਫਿਰ ਸਾਡਾ ਕੀ ਬਣੂਗਾ?
ਇਸੇ ਕਰਕੇ ਕੈਪਟਨ ਅਮਰਿੰਦਰ ਹੁਣ ਅੜੇ ਹੋਏ ਆ। ਕੈਪਟਨ ਅਮਰਿੰਦਰ ਕਹਿੰਦੇ ਜੇ ਆਉਣਾ ਤਾਂ ਅਨਕੰਡੀਸ਼ਨਲ ਆਓ, ਸ਼ਰਤਾਂ ਨਾਲ ਨਾ ਆਓ, ਅਨਕੰਡੀਸ਼ਨਲ ਆਓ ਤੇ ਪਾਰਟੀ 'ਚ ਮਰਜ ਕਰੋ ਆਵਾਜ਼ੇ ਪੰਜਾਬ। ਇਹ ਆਵਾਜ਼ੇ ਪੰਜਾਬ ਦੇ ਜਿਹੜੇ ਲੋਕ ਆ ਉਹਦੇ 'ਚ ਸਿਰਫ ਪ੍ਰਗਟ ਸਿੰਘ ਬਾਰੇ ਕਾਫੀ ਨਰਮ ਨੇ ਕੈਪਟਨ ਅਮਰਿੰਦਰ। ਪ੍ਰਗਟ ਸਿੰਘ ਹੋਰਾਂ ਨਾਲ ਉਹਨਾਂ ਦੀ ਇੱਕ ਮੁਲਾਕਾਤ ਵੀ ਹੋ ਗਈ ਹੈ ਤੇ ਪੋਸੀਬਿਲਿਟੀ ਹੈ ਇੰਦਰਵੀਰ ਸਿੰਘ ਵਲਾਰੀਆ ਤਾਂ ਕੱਲ ਸ਼ਾਮਲ ਹੋ ਗਏ ਦੁਸਹਿਰੇ ਵਾਲੇ ਦਿਨ ਕਾਂਗਰਸ 'ਚ। ਪੋਸੀਬਿਲਿਟੀ ਹੈ ਕਿ ਪ੍ਰਗਟ ਸਿੰਘ ਵੀ ਕਾਂਗਰਸ ਚਲੇ ਜਾਣ ਕਿਉਂਕਿ ਹੁਣ ਆਵਾਜ਼ ਪੰਜਾਬ ਫਰੰਟ ਦਾ ਸਮੁੱਚੇ ਰੂਪ 'ਚ ਕੁਝ ਨਹੀਂ ਬਣ ਰਿਹਾ ਤੇ ਕੈਪਟਨ ਅਮਰਿੰਦਰ ਨੇ ਇੱਕ ਡੈਡਲੌਕ ਜਿਹੜਾ ਕੀਤਾ ਹੋਇਆ। ਇਹ ਸਾਰੀ ਸਿਚੁਏਸ਼ਨ ਦੇ ਵਿੱਚ ਬਹੁਤੀ ਦਿੱਕਤ ਬੈਂਸ ਭਰਾਵਾਂ ਨੂੰ ਆ ਰਹੀ ਹੈ, ਨਵਜੋਤ ਸਿੰਘ ਸਿੱਧੂ ਨੂੰ ਆ ਰਹੀ ਹੈ। ਪ੍ਰਗਟ ਸਿੰਘ ਹੋਰ ਹੀ ਸ਼ਾਇਦ ਵੱਖਰਾ ਰਸਤਾ ਅਪਣਾਉਂਦੇ ਹੋਏ ਕਾਂਗਰਸ ਨੂੰ ਕਿਸੇ ਵੇਲੇ ਵੀ ਜੁਆਇਨ ਕਰ ਵੀ ਸਕਦੇ ਆ ਜੀ। ਅੱਜ ਹੀ ਅੱਗੇ ਆਪਾਂ ਗੱਲ ਕਰਦੇ ਹਾਂ ਆਮ ਆਦਮੀ ਪਾਰਟੀ ਦੀ ਕਿ ਜਿਹੜੀ ਆਮ ਆਦਮੀ ਪਾਰਟੀ ਆ ਉਹਨਾਂ ਨੇ ਤੀਜੀ ਸੂਚੀ ਆ ਜਿਹੜੀ ਉਹ ਜਾਰੀ ਕਰ ਦਿੱਤੀ ਆ। ਉਸ ਦੇ ਵਿੱਚ ਕੋਈ ਬਹੁਤਾ ਰੌਲਾ ਗੋਲਾ ਤਾਂ ਨਹੀਂ ਪਿਆ ਪਰ ਫਿਰ ਵੀ ਉਹਨਾਂ ਨੂੰ ਡਰ ਹੈਗਾ ਕਿ ਕੁਛ ਜਿਹੜੀਆਂ ਟਿਕਟਾਂ ਜਾਰੀ ਕੀਤੀਆਂ ਉਹਨਾਂ ਤੇ ਰੌਲਾ ਗੋਲਾ ਪੈ ਸਕਦਾ ਆ। ਦੇਖੋ ਜਦੋਂ ਆਮ ਆਦਮੀ ਪਾਰਟੀ ਦਾ ਜਨਮ ਹੋਇਆ ਨਾ ਜੀ, ਸਾਡੀਆਂ ਪੁਰਾਣੀਆਂ ਟਿੱਪਣੀਆਂ ਤੁਸੀਂ ਸੁਣ ਸਕਦੇ ਹੋ ਜਿਹੜੀਆਂ ਅਸੀਂ ਕਰਦੇ ਰਹੇ ਆਮ ਆਦਮੀ ਪਾਰਟੀ ਬਾਰੇ। ਨਵੀਂ ਪਾਰਟੀ ਆਈ ਹੈ ਤੇ ਕੀ ਹੋਣਾ ਚਾਹੀਦਾ ਹੈ, ਪਾਰਟੀ ਕਿਵੇਂ ਸਰਵਾਈਵ ਕਰ ਸਕਦੀ ਹੈ। ਜਿਹੜਾ ਸਰਵਾਈਵ ਦਾ ਮਤਲਬ ਇਹ ਨਹੀਂ ਹੁੰਦਾ ਵੀ ਟੈਂਪਰੇਰੀ ਤੁਸੀਂ ਹੁਕੂਮਤ ਹਾਸਲ ਕਰ ਲਓ ਤੇ ਤੁਸੀਂ ਪਤਾ ਨਹੀਂ ਕਿੰਨਾ ਸਰਵਾਈਵ ਕਰ। ਸਰਵਾਈਵ ਦਾ ਮਤਲਬ ਇਹ ਹੁੰਦਾ ਵੀ ਜਿਹੜੀ ਤੁਸੀਂ ਹਾਸਲ ਕਰ ਲਓ ਉਹ ਬਰਕਰਾਰ ਵੀ ਰੱਖਣੀ ਹੈ ਲੰਮੇ ਸਮੇਂ ਤੱਕ। ਲੰਮੇ ਸਮੇਂ ਤੱਕ ਪਾਰਟੀ ਇੱਕ ਮਜ਼ਬੂਤ ਸਥਿਤੀ 'ਚ ਰਹੇ। ਇੱਦਾਂ ਦੀਆਂ ਤਰਜੀਹਾਂ ਕੀ ਹੋਣੀਆਂ ਚਾਹੀਦੀਆਂ ਸੀ ਇੱਥੇ ਬੜੀਆਂ ਡਿਟੇਲ ਗੱਲਾਂ ਬਾਤਾਂ ਕੀਤੀਆਂ, ਮੈਂ ਉਹ ਗੱਲਾਂ ਦੁਹਰਾਉਂਦਾ ਨਹੀਂ। ਪਰ ਇੱਕ ਗੱਲ ਜਿਹੜੀ ਉਹ ਵਾਰ-ਵਾਰ ਆਏਗੀ ਜਦੋਂ ਅਸੀਂ ਇਹ ਗੱਲ ਕਰਾਂਗੇ। ਅਸੀਂ ਨਵਜੋਤ ਸਿੰਘ ਸਿੱਧੂ ਦੇ ਮਾਮਲੇ 'ਚ ਗੱਲ ਕਰਦੇ ਹਾਂ ਜੀ, ਉਹਦੀ ਗੱਲ ਕੀਤੀ ਹੈ ਪੋਲੀਟੀਕਲੀ ਕਮਿਟਮੈਂਟ। ਪੋਲੀਟੀਕਲੀ ਕਮਿਟਮੈਂਟ ਜਿਹੜੀ ਆ ਉਹ ਆਈਡੀਓਲੋਜੀ ਕਰਕੇ ਆਉਂਦੀ ਹੈ। ਆਮ ਆਦਮੀ ਪਾਰਟੀ ਜਿਹੜੇ ਲੋਕ ਜਿਹੜੇ ਕਾਂਗਰਸ ਤੋਂ ਅਕਾਲੀਆਂ ਤੋਂ ਜਾਂ ਜਿਹੜੇ ਵੀ ਸਮਾਜ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਰਹੇ ਨੇ ਤੇ ਭਾਵੇਂ ਉਹ ਸਿਆਸੀ ਨਹੀਂ ਸੀ, ਉਹਨੂੰ ਲੱਗਾ ਕਿ ਇਹ ਇੱਕ ਸਿਆਸੀ ਬਦਲ ਬਣੇਗਾ ਤੇ ਉਹ ਲੋਕ ਵੱਡੇ ਪੱਧਰ ਤੇ ਜੁੜੇ ਇਸ ਪਾਰਟੀ ਨਾਲ। ਅੱਛਾ, ਉਹ ਜਿਹੜਾ ਸਿਆਸੀ ਬਦਲ ਬਣੇਗਾ ਇੱਕ ਉਹਨਾਂ ਨੂੰ ਲੱਗਦਾ ਸੀ। ਦੂਜਾ ਉਹਨਾਂ ਨੂੰ ਲੱਗਦਾ ਸੀ ਵੀ ਅਕਾਲੀਆਂ 'ਚ ਸਾਡੇ ਲਈ ਸਪੇਸ ਨਹੀਂ ਹੈ, ਕਾਂਗਰਸ ਸਾਡੇ ਲਈ ਸਪੇਸ ਨਹੀਂ ਹੈ, ਸਾਨੂੰ ਟਿਕਟ ਨਹੀਂ ਦੇਣੀ। ਉੱਥੇ ਤਾਂ ਅਕਾਲੀਆਂ ਦੇ ਪਹਿਲੇ 10-10 ਉਮੀਦਵਾਰ ਹੈ ਤੇ ਕਾਂਗਰਸ ਦੇ ਪਹਿਲਾਂ ਹੀ 10-10 15-15 ਉਮੀਦਵਾਰ ਹੈ। ਉਹਨੂੰ ਲੱਗਦਾ ਨਵੀਂ ਪਾਰਟੀ ਆਈ ਹੈ ਜਿਹਦੇ ਦਿੱਲੀ ਦੇ ਵਿੱਚ ਸੁਧਾਰ ਨੰਬਰ ਤੇ ਆਏ ਨਾਲ ਦੀ ਨਾਲ MLA ਬਣ ਗਏ, ਸਾਡਾ ਦਾ ਵੀ ਇੱਦਾਂ ਲੱਗਣਾ। ਪਰ ਹੁਣ ਪੋਲੀਟੀਕਲ ਪਾਰਟੀ ਹੈ, ਉਹਨਾਂ ਨੇ ਇੱਕ ਹਲਕੇ ਤੋਂ ਇੱਕੋ ਕੈਂਡੀਡੇਟ ਦੇਣਾ, ਇੱਕ ਹਲਕੇ ਤੋਂ ਹੁਣ 4 ਕੈਂਡੀਡੇਟ ਥੋੜ੍ਹਾ ਹੋ ਸਕਦੇ ਆ। ਹੁਣ ਪ੍ਰੋਬਲਮ ਇਹ ਹੈ ਕਿ ਪਹਿਲੀਆਂ ਲਿਸਟਾਂ 'ਚ ਵੀ ਇਹੀ ਪ੍ਰੋਬਲਮ ਆਈ, ਹੁਣ ਤੀਜੀ ਲਿਸਟ ਦੇ ਵਿੱਚ ਵੀ ਥੋੜ੍ਹੀ ਜਿਹੀ ਪ੍ਰੋਬਲਮ ਆਈ ਹੈ। ਭਾਵੇਂ ਓਨੀ ਵੱਡੀ ਪ੍ਰੋਬਲਮ ਨਹੀਂ ਹੈ ਜਿੰਨੀ ਵੱਡੀ ਦੂਜੀ ਲਿਸਟ ਜਾਂ ਪਹਿਲੀ ਲਿਸਟ ਜਾਰੀ ਕਰਨ ਵੇਲੇ ਸੀ। ਹੁਣ ਇਸ ਵੇਲੇ ਕਿਉਂਕਿ ਕਮਿਟਮੈਂਟ ਨਹੀਂ ਆ ਕੋਈ, ਸਿਰਫ ਲੋਕ ਟਿਕਟਾਂ ਲਈ ਆਏ ਸੀ, ਉਹਨਾਂ ਨੂੰ ਜਦੋਂ ਟਿਕਟਾਂ ਨਹੀਂ ਮਿਲਿਆ ਉਹ ਵਿਰੋਧ ਕਰ ਰਹੇ ਨੇ। ਗਿੱਦੜਬਾਹਾ 'ਚ, ਸਮਾਣਾ 'ਚ ਤੇ ਖਰੜ 'ਚ ਕਾਫੀ ਜ਼ਿਆਦਾ ਵਿਰੋਧ ਜਿਹੜਾ ਹੋ ਰਿਹਾ। ਘੁੱਗੀ ਜਿਹੜੇ ਅੱਜ ਕੱਲ੍ਹ ਵੜੈਚ ਲਿਖਣ ਲੱਗ ਪਏ ਆਪਣੇ ਆਪ ਨੂੰ, ਗੁਰਪ੍ਰੀਤ ਸਿੰਘ ਵੜੈਚ ਹੋਰਾਂ ਦਾ ਕਹਿਣਾ ਇਹ ਹੈ ਵੀ ਵਿਰੋਧ ਤਾਂ ਹੋਏਗਾ, ਹਰ ਸੀਟ ਤੇ ਹੋਏਗਾ ਕਿਉਂਕਿ ਇਹ ਨਵੀਂ ਪਾਰਟੀ ਹੈ। ਦੂਜੀਆਂ ਜਿਹੜੀਆਂ ਪੁਰਾਣੀਆਂ ਪਾਰਟੀਆਂ ਉਹਨਾਂ 'ਚ ਪਤਾ ਹੁੰਦਾ ਕਿ ਟਿਕਟ ਕਿਹਨੂੰ ਮਿਲਣੀ ਹੈ, ਇਸ ਕਰਕੇ ਵਰਕਰ ਪਹਿਲੇ ਬਣ ਕੇ ਰਹਿੰਦੇ ਆ ਵੀ ਉਹਨੂੰ ਫਲਾਣੇ ਬੰਦੇ ਨੂੰ ਟਿਕਟ ਮਿਲਣਾ। ਸਾਡੇ ਕਿਉਂਕਿ ਨਵੇਂ ਲੋਕ ਨੇ, ਉਹਨਾਂ ਨੂੰ ਪਤਾ ਨਹੀਂ ਕਿਹਨੂੰ ਟਿਕਟ ਮਿਲਣੀ ਹੈ, ਇਸ ਕਰਕੇ ਹੋ ਰਹੇ ਨੇ। 20 ਤੋਂ 25 ਕੇਸ ਜਿਹੜੇ ਮੰਨੇ ਹੈ ਗੁਰਪ੍ਰੀਤ ਸਿੰਘ ਵੜੈਚ ਹੋਰਾਂ ਨੇ ਤੇ 20 ਤੋਂ 25 ਹਲਕਿਆਂ ਦੇ ਵਿੱਚ ਪ੍ਰੋਬਲਮ ਹੈ ਓਵਰਆਲ ਤੇ ਉੱਥੇ ਵਿਰੋਧ ਹੋ ਰਹੇ ਹੈ। ਜਿਨ੍ਹਾਂ ਨੂੰ ਟਿਕਟਾਂ ਨਹੀਂ ਮਿਲੀਆਂ ਵਿਰੋਧ ਕਰ ਰਹੇ ਆ ਤੇ ਚੰਡੀਗੜ੍ਹ 'ਚ ਬੈਠ ਜਗਦੀਸ਼ ਪਾਠਕ, ਸੰਜੇ ਸਿੰਘ ਤੇ ਖੁਦ ਗੁਰਪ੍ਰੀਤ ਘੁੱਗੀ ਨੇ ਇਹ ਸਾਰੇ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਸ਼ੁਰੂ ਕੀਤੀ ਹੋਈ ਹੈ। ਤੇ ਕਹਿਣਾ ਇਹ ਹੈ ਘੁੱਗੀ ਹੋਰਾਂ ਦਾ, ਗੁਰਪ੍ਰੀਤ ਦਾ, ਵੀ ਜਿਹੜੇ ਨਾਰਾਜ਼ ਲੀਡਰ ਨੇ ਅਸੀਂ ਮਨਾ ਰਹੇ ਹਾਂ ਤੇ ਪਰ ਹਾਲੇ ਵੀ ਕੋਈ ਨਾ ਕੋਈ ਪ੍ਰੋਬਲਮ ਰਹੇਗੀ, ਪਰ ਮਨਾ ਲਿਆ ਜਾਏਗਾ ਉਹਨਾਂ ਨੂੰ। ਪਾਰਟੀ ਨੂੰ ਡਰ ਸਿਰਫ ਇਹ ਹੈ ਵੀ ਜਿਹਨਾਂ ਨੂੰ ਟਿਕਟਾਂ ਨਹੀਂ ਮਿਲੀਆਂ ਉਹ ਨਾਰਾਜ਼ ਹੋ ਕੇ ਸੁੱਚਾ ਸਿੰਘ ਛੋਟੇਪੁਰ ਦੇ ਨਾਲ ਨਾ ਚਲੇ ਜਾਣ। ਥੋੜਾ ਬਹੁਤ ਅਸਰ ਪੈਂਦਾ ਕਿਉਂਕਿ ਭਾਵੇਂ ਸੁੱਚਾ ਸਿੰਘ ਛੋਟੇਪੁਰ ਦਾ ਵੀ ਕੋਈ ਬਹੁਤ ਵੱਡਾ ਜਿਹੜਾ ਕੋਈ ਨਹੀਂ ਦਿਖਾਈ ਦੇ ਰਿਹਾ ਕਿ ਉਹਨੇ ਬਹੁਤ ਵੱਡਾ ਫਰੰਟ ਬਣਾ ਲਿਆ ਤੇ ਆਪਣਾ ਪੰਜਾਬ ਪਾਰਟੀ ਬਣਾ ਕੇ ਉਹਨੇ ਪੰਜਾਬ 'ਚ ਬਰਾਬਰ ਦੀ ਪਾਰਟੀ ਖੜੀ ਕਰ ਲਈ ਹੈ, ਇੱਦਾਂ ਦਾ ਕੁਝ ਨਹੀਂ ਹੈ। ਪਰ ਫਿਰ ਵੀ ਇੱਕ ਹਲਕੇ ਦੇ ਵਿੱਚ ਵੀ ਜੇ 1500 ਵੋਟ ਨੂੰ ਪ੍ਰਭਾਵਿਤ ਕਰ ਜਾਣ ਇਸ ਤਰ੍ਹਾਂ ਦੇ ਨਾਰਾਜ਼ ਆਗੂ ਜਾਂ ਬਾਗੀ, ਉਹ ਫਿਰ ਜਿੱਤਦੇ ਉਮੀਦਵਾਰ ਨੂੰ ਹਰਾਉਣ ਦੇ ਵਿੱਚ ਹਿੱਸਾ ਪਾ ਸਕਦੇ। ਇਹ ਡਰ ਆਮ ਆਦਮੀ ਪਾਰਟੀ ਨੂੰ ਜ਼ਰੂਰ ਹੈ, ਪਰ ਕਾਫੀ ਕੋਸ਼ਿਸ਼ ਕਰਕੇ ਉਹ ਸਾਰੇ ਵਿਰੋਧ ਜਿਹੜੇ ਆ ਉਹਨਾਂ ਨੂੰ ਸਮੇਟਣ ਦਾ ਜਿਹੜਾ ਪ੍ਰਬੰਧ ਸ਼ਾਇਦ ਕਰਨ ਦਾ ਦਾਅਵਾ ਗੁਰਪ੍ਰੀਤ ਸਿੰਘ ਹੋਰੀ ਕਰ ਰਹੇ ਨੇ ਜੀ। ਬਿਲਕੁਲ ਜੀ, ਜਿਸ ਤਰ੍ਹਾਂ ਤੁਸੀਂ ਕਿਹਾ ਕੋਈ ਸੁੱਚਾ ਸਿੰਘ ਹੋਣੀ ਛੋਟੇਪੁਰ ਹੀ ਰਹਿ ਗਏ ਆ ਕਿਉਂਕਿ ਬਹੁਤ ਕੋਈ ਵੱਡਾ ਮਾਰਕਾ ਨਹੀਂ ਮਾਰ ਸਕੇ। ਤੇ ਜੀ ਆਪਾਂ ਗੱਲ ਕਰਦੇ ਹਾਂ ਜੀ ਜਿਹੜੀਆਂ ਸ਼ਰਾਬ ਮਾਫੀਆ ਪੰਜਾਬ ਦੇ ਵਿੱਚ, ਸ਼ਰਾਬ ਮਾਫੀਏ ਨੇ ਬੜਾ ਕੁਛ ਕੀਤਾ ਹੋਇਆ ਆ
ਲੋਕਾਂ ਦੀ ਮਾਰ ਕੁੱਟ ਤੇ ਇੱਥੇ ਤੱਕ ਕਿ ਲੋਕਾਂ ਨੂੰ ਮਾਰ ਵੀ ਦਿੱਤਾ ਜਾਂਦਾ ਆ। ਇਸੇ ਤਰ੍ਹਾਂ ਇੱਕ ਜਿਹੜਾ ਹੋਰ ਹੁਣ ਮਸਲਾ ਸਾਹਮਣੇ ਆਇਆ ਇੱਕ ਦਲਿਤ ਨੌਜਵਾਨ ਦਾ ਕਿ ਉਸਦੇ ਟੋਟੇ ਕਰ ਦਿੱਤੇ ਗਏ ਆ। ਇਹ ਕਿਸ ਤਰ੍ਹਾਂ ਦੀ ਜਿਹੜੀ ਰਾਜਨੀਤੀ ਹੋ ਰਹੀ ਪੰਜਾਬ ਦੇ ਵਿੱਚ, ਲਾ ਐਂਡ ਆਰਡਰ ਕੋਈ ਵੀ ਕੰਟਰੋਲ ਦੇ ਵਿੱਚ ਨਹੀਂ? ਦੇਖੋ, ਡਰੱਗ ਮਾਫੀਏ ਦਾ ਤਾਂ ਅਸੀਂ ਜ਼ਿਕਰ ਅਕਸਰ ਹੀ ਕਰਦੇ ਰਹੇ, ਚਿੱਟੇ ਦਾ ਜ਼ਿਕਰ ਹੈ। ਚਿੱਟੇ ਕਰਕੇ ਦੇਖੋ ਲੜਾਈਆਂ ਹੋ ਗਈਆਂ। ਇਸ ਖਬਰ ਤੇ ਮੈਂ ਆਉਂਦਾ, ਪਰ ਮੈਂ ਨਾਲ ਹੀ ਖਬਰਾਂ ਦੇ ਬੁਲੇਟਿਨ ਤੁਸੀਂ ਸੁਣਿਆ, ਮਤਲਬ ਚਿੱਟਾ ਰਾਵਣ ਬਣਾਇਆ ਲੁਧਿਆਣੇ ਦੇ ਵਿੱਚ। ਕਾਂਗਰਸੀਆਂ ਨੇ ਅੱਧੀ ਰਾਤ ਨੂੰ ਬਣਾ ਰਹੇ ਸੀ ਤੇ ਦੁਸਹਿਰੇ ਵਾਲੇ ਦਿਨ ਫੂਕਣਾ ਸੀ। ਚਿੱਟਾ ਰਾਵਣ ਦੇ ਨਾਂ ਤੇ ਉਹਨਾਂ ਨੇ ਬਾਦਲਾਂ ਦੇ ਪੁਤਲੇ ਬਣਾਏ ਤੇ ਜਾਨੀ ਚਿੱਟਾ ਇੱਕ ਸਿੰਬਲ ਦੇ ਤੌਰ ਤੇ ਲਿਆ, ਜਿਹੜਾ ਚਿੱਟਾ ਸਾਡੇ ਇੱਥੇ ਨਸ਼ੇ ਦੇ ਤੌਰ ਤੇ ਇੱਥੇ ਵਿਕਦਾ। ਇਹ ਬਰਦਾਸ਼ਤ ਨਹੀਂ ਹੋਇਆ ਅਕਾਲੀਆਂ ਤੋਂ ਤੇ ਉਹਨਾਂ ਨੇ ਹਮਲਾ ਕੀਤਾ ਤੇ ਕਾਂਗਰਸੀਆਂ ਤੇ ਅਕਾਲੀਆਂ ਦਾ ਬੜਾ ਹਿੰਸਕ ਟਕਰਾਅ ਹੋਇਆ, ਜਿਹਦੇ ਵਿੱਚ ਰਵਨੀਤ ਬਿੱਟੂ ਵੀ ਜ਼ਖਮੀ ਹੋਏ, MP ਹੈ ਜਿਹੜੇ ਲੁਧਿਆਣੇ ਤੋਂ, ਹੋਰ ਕਾਂਗਰਸੀ ਵੀ ਜ਼ਖਮੀ ਹੋਏ, ਅਕਾਲੀ ਵੀ ਜ਼ਖਮੀ ਹੋਏ। ਸਾਰੀ ਰਾਤ ਲੁਧਿਆਣੇ ਦੇ ਵਿੱਚ ਇਸ ਤਰ੍ਹਾਂ ਦਾ ਹੰਗਾਮਾ ਹੁੰਦਾ ਰਿਹਾ। ਇਹਦੇ ਤੋਂ ਮੈਂ ਸਿਰਫ ਇੱਕੋ ਗੱਲ ਕਰਨੀ ਹੈ ਕਿ ਦੇਖੋ, ਡਰੱਗ ਇੱਕ ਇਸ਼ੂ ਬਣ ਗਿਆ ਤੇ ਦੁਸਹਿਰੇ 'ਚ ਵੀ ਡਰੱਗ ਨੂੰ ਇਸ਼ੂ ਬਣਾ ਕੇ ਸਿਆਸੀ ਪਾਰਟੀਆਂ ਨੇ ਆਪਣੀ ਰਾਜਨੀਤੀ ਕਰਨੀ ਸ਼ੁਰੂ ਕੀਤੀ ਹੈ। ਪਰ ਇਸ ਘਟਨਾ ਤੋਂ, ਲੁਧਿਆਣੇ ਦੀ ਘਟਨਾ ਤੋਂ ਇਹ ਪਤਾ ਲੱਗ ਗਿਆ ਵੀ ਪੰਜਾਬ 'ਚ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਚੁਣਾਵੀ ਹਿੰਸਾ ਸਾਡੇ ਸਾਹਮਣੇ ਆਏਗੀ। ਬਿਹਾਰ ਤੇ ਉੱਤਰ ਪ੍ਰਦੇਸ਼ 'ਚ ਅਕਸਰ ਏਦਾਂ ਦੀ ਚੁਣਾਵੀ ਹਿੰਸਾ ਸਾਡੇ ਸਾਹਮਣੇ ਆਉਂਦੀ ਰਹੀ ਹੈ। ਪੰਜਾਬ ਵੀ ਉਸ ਪਾਸੇ ਵੱਲ ਨੂੰ ਵੱਧ ਰਿਹਾ, ਜਿਹੜਾ ਬੜਾ ਖਤਰਨਾਕ ਹੈ। ਦੂਜੀ ਗੱਲ, ਜਿਹੜਾ ਸਵਾਲ ਹੈ ਤੁਹਾਡਾ, ਡਰੱਗ ਮਾਫੀਆ ਦਾ ਇੱਕ ਹਿੱਸਾ ਜਿਹੜਾ ਸ਼ਰਾਬ ਮਾਫੀਆ ਹੈ। ਸ਼ਰਾਬ ਮਾਫੀਆ ਪੰਜਾਬ 'ਚ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜਾ ਐਕਟਿਵ ਹੈ। ਤਾਜ਼ਾ ਘਟਨਾ ਤਾਂ ਮਾਨਸਾ ਦੇ ਪਿੰਡ ਘਰਾਗਣਾ ਦੀ ਹੈ। ਸੋਮਵਾਰ ਰਾਤੀ 20 ਸਾਲ ਦਾ ਇੱਕ ਦਲਿਤ ਨੌਜਵਾਨ ਸੁਖਚੈਨ ਸਿੰਘ ਤੇ ਉਹਦਾ ਨਿੱਕਾ ਨਾਮ ਪਾਲੀ ਹੈ, ਉਹਨੂੰ ਜਿਹੜਾ ਨਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਲੋਕ ਉਹਨਾਂ ਨੇ ਪਹਿਲਾਂ ਅਗਵਾ ਕੀਤਾ, ਫਿਰ ਦੋਵੇਂ ਪੈਰ ਉਹਦੇ ਵਰਤੇ, ਦੋਵੇਂ ਬਾਹਾਂ ਉਹਦੀਆਂ ਤੋੜਤੀਆਂ। ਇਸ ਤੋਂ ਬਾਅਦ ਇਹ ਦਲਿਤ ਨੌਜਵਾਨ ਜਿਹੜਾ ਉਹ ਤੜਪ ਕੇ ਦਮ ਤੋੜ ਗਿਆ। ਦੋਸ਼ ਕੀ ਸੀ ਇਹਦਾ, ਜਾਂ ਕਸੂਰ ਕੀ ਸੀ? ਕਸੂਰ ਇਹ ਸੀ ਵੀ ਜਿਹੜੇ ਸ਼ਰਾਬ ਦੇ ਮਾਫੀਆ ਵਾਲੇ ਲੋਕ ਹੈ, ਇਹਨਾਂ ਨੂੰ ਇਹ ਸ਼ੱਕ ਸੀ ਵੀ ਇਹ ਜਿਹੜਾ ਸਾਡਾ ਜਿਹੜਾ ਨਜਾਇਜ਼ ਸ਼ਰਾਬ ਦਾ ਧੰਦਾ ਹੈ, ਅਸੀਂ ਜੋ ਸਮਗਲਿੰਗ ਕਰਦੇ ਹਾਂ ਨਜਾਇਜ਼ ਸ਼ਰਾਬ ਦੀ, ਇਹਦੀ ਮੁਖਬਰੀ ਕਰਦਾ, ਪੁਲਿਸ ਨੂੰ ਸਾਡੇ ਬਾਰੇ ਦੱਸਦਾ। ਔਰ ਇਹ ਘਟਨਾ ਦੇਖੋ, ਛੋਟੀ ਗੱਲ ਨਹੀਂ ਹੈ ਕਿ ਤੁਸੀਂ ਸਿਰਫ ਇੱਕ ਸਧਾਰਨ ਸ਼ੱਕ ਦੀ ਬਿਨਾਂ ਤੇ 20 ਸਾਲ ਦੇ ਨੌਜਵਾਨ ਦੀ ਜਾਨ ਲੈ ਲਓ ਇੰਨੇ ਬੇਰਹਿਮ ਤਰੀਕੇ ਦੇ ਨਾਲ। ਜਿਹੜੇ ਸ਼ਰਾਬ ਦੇ ਮਾਫੀ ਹੈ ਉਹਨੂੰ ਕਿਉਂਕਿ ਪੋਲੀਟੀਕਲ ਸਪੋਰਟ ਹੈ, ਇਸ ਕਰਕੇ ਇਹਨਾਂ ਦਾ ਸਾਰਾ ਕੁਝ ਖੁੱਲ੍ਹਾ ਹੈ, ਇਹਨਾਂ ਨੂੰ ਕਿਸੇ ਦਾ ਡਰ ਭੌ ਨਹੀਂ ਹੈ। ਸ਼ਰਾਬ ਮਾਫੀਏ ਨੂੰ ਸਿਆਸੀ ਜਿਹੜੀ ਸਪੋਰਟ ਹੈ, ਉਹਦੇ 2 ਵੱਡੇ ਕੇਸ ਸਾਡੇ ਕੋਲ ਪਹਿਲਾਂ ਵੀ ਹੈ। ਤੁਹਾਨੂੰ ਯਾਦ ਹੋਏਗਾ ਕਿ 10 ਦਸੰਬਰ 2015 ਨੂੰ ਅਬੋਹਰ 'ਚ ਜਿਹੜਾ ਸ਼ਰਾਬ ਦਾ ਇੱਕ ਵੱਡਾ ਕਾਰੋਬਾਰੀ ਹੈਗਾ ਤੇ ਅਕਾਲੀਆਂ ਦਾ ਲੀਡਰ ਹੈ ਸ਼ਿਵਲਾਲ ਡੋਡਾ, ਉਹਦੇ ਫਾਰਮ ਹਾਊਸ ਤੇ ਵੀ ਇੱਕ ਦਲਿਤ ਨੌਜਵਾਨ ਜਿਹੜਾ ਭੀਮ ਟਾਂਕ ਸੀ, ਉਹਦੇ ਹੱਥ ਪੈਰ ਕੱਟ ਕੇ ਉਹਦਾ ਮਰਡਰ ਕਰ ਦਿੱਤਾ ਗਿਆ ਸੀ। 31 ਦਸੰਬਰ 2015 ਦੀ ਘਟਨਾ ਹੈ। ਸੰਗਰੂਰ 'ਚ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਯੂਥ ਵਿੰਗ ਦਾ ਜਨਰਲ ਸੈਕਟਰੀ ਹੈਗਾ ਉੱਥੇ ਦਾ, ਉਹਦੀ ਸ਼ਹਿ ਤੇ ਪੁਲਿਸ ਜਿਹੜੀ ਹੈ ਇੱਕ ਦੁਕਾਨਦਾਰ ਨੂੰ ਚੁੱਕ ਕੇ ਲੈ ਗਈ ਸੀ ਤੇ ਉਹਨੂੰ ਇੰਨੀ ਬੁਰੀ ਤਰ੍ਹਾਂ ਟੌਰਚਰ ਕੀਤਾ ਵੀ ਉਹ ਮਰਨ ਦੇ ਕਿਨਾਰੇ ਪਹੁੰਚ ਗਿਆ। ਇਹ ਕੇਸ ਵੀ ਪੈਂਡਿੰਗ ਹੈ। ਇਹ ਆ ਸ਼ਰਾਬ ਦੇ ਮਾਫੀਆ ਨੂੰ ਪੋਲੀਟੀਕਲ ਸਪੋਰਟ ਦੀਆਂ ਘਟਨਾਵਾਂ। ਸੋ ਅੱਜ ਜਦੋਂ ਪੰਜਾਬ ਦੇ ਸਿਰ ਤੇ ਚੋਣ ਹੈ, ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਸਰਵੇ ਲੈ ਕੇ ਆਉਂਦਾ, ਜਿਹਦੇ ਚੋਂ ਕਹਿੰਦਾ, ਜਿਹੜਾ ਜ਼ਿਕਰ ਅਸੀਂ ਪਿਛਲੇ ਪ੍ਰੋਗਰਾਮ ਕੀਤਾ, ਸ਼੍ਰੋਮਣੀ ਅਕਾਲੀ ਦਲ ਸਰਵੇ ਆਇਆ ਵੀ ਦੇਖੋ ਜੀ, ਮਾਲਵੇ ਚ ਕਾਂਗਰਸ ਜਿੱਤੇਗੀ ਤੇ ਮਾਲਵੇ ਚ ਆਮ ਆਦਮੀ ਪਾਰਟੀ ਦੀ ਜਿਹੜੀ ਲੀਡ ਰਹਿਣੀ ਹੈ, ਤੇ ਪਰ ਸਰਕਾਰ ਫਿਰ ਵੀ ਸਾਡੀ ਬਣੇਗੀ। ਕਿੱਦਾਂ ਬਣੇਗੀ? ਕਹਿੰਦੇ ਜਿਹੜੀਆਂ 34 ਰਿਜ਼ਰਵ ਸੀਟਾਂ ਆ ਉੱਤੇ ਅਸੀਂ ਕੰਮ ਕਰਨਾ। 34 ਰਿਜ਼ਰਵ ਸੀਟਾਂ ਤੇ ਕੀ ਕਰਨਾ? ਤੁਸੀਂ ਦਲਿਤ ਨੌਜਵਾਨ ਦਾ ਤਾਂ ਜਿਹੜਾ ਮਰਡਰ ਹੋ ਰਹੇ ਨੇ ਇੱਥੇ ਦਲਿਤ ਨੌਜਵਾਨਾਂ ਦੇ, ਤੇ ਹਕੂਮਤੀ ਜਿਹੜੀ ਸ਼ਹਿ ਨਾ ਹੋ ਰਹੇ ਨੇ, ਰਿਜ਼ਰਵ ਸੀਟਾਂ ਦੇ ਉੱਤੇ ਦਲਿਤ ਵੋਟ ਤਾਂ ਹੈ ਜਿਹੜੇ ਸਭ ਤੋਂ ਜ਼ਿਆਦਾ ਜਿਹੜਾ ਕਹਿ ਲਓ ਵੀ ਅਸਰਅੰਦਾਜ਼ ਹੋਣਾ। ਸਾਰੇ ਪੰਜਾਬ ਦੀ ਦਲਿਤ ਵੋਟ ਨੂੰ ਤੁਸੀਂ ਕਹਿ ਰਹੇ ਹੋ ਅਸੀਂ ਐਡਰੈਸ ਕਰਨਾ ਹੈ, ਰਿਜ਼ਰਵ ਸੀਟਾਂ ਤੇ ਖਾਸ ਕੰਮ ਕਰਨਾ ਹੈ, ਤੇ ਪੰਜਾਬ 'ਚ ਦਲਿਤਾਂ ਨੂੰ ਇਸ ਤਰ੍ਹਾਂ ਕਹਿ ਲਓ ਵੀ ਦਹਿਸ਼ਤ ਜ਼ਦਾ ਕੀਤਾ ਜਾ ਰਿਹਾ ਹੈ। ਉਹਨਾਂ ਤੇ ਹਮਲੇ ਦਰ ਹਮਲੇ ਹੋ ਰਹੇ ਹੈ। ਡਰੱਗ ਮਾਫੀਆ, ਸ਼ਰਾਬ ਮਾਫੀਆ ਜਿਹੜਾ ਆ ਉਹ ਇੰਨਾ ਬੇਲਗਾਮ ਹੋ ਚੁੱਕਾ, ਉਹਨੂੰ ਕਿਸੇ ਦੀ ਪਰਵਾਹ ਹੀ ਨਹੀਂ। ਸੋ ਮੈਨੂੰ ਲੱਗਦਾ ਕਿ ਸਿਆਸੀ ਤੌਰ ਦੇ ਉੱਤੇ ਜਵਾਬਦੇਹ ਹੋਣਾ ਚਾਹੀਦਾ ਹੈ ਬਾਦਲਾਂ ਨੂੰ, ਪੰਜਾਬ ਦੀ ਹਕੂਮਤ ਨੂੰ। ਜੀ ਹਾਂਜੀ, ਪਰ ਜਦ ਤੱਕ ਹੱਕ ਜਿਹੜੇ ਲੋਕ ਆ ਉਹ ਨਹੀਂ ਉੱਠਦੇ, ਉਨੀ ਚਿਰ ਕੁਛ ਨਹੀਂ ਹੋਣਾ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਪਾਕਿਸਤਾਨ ਦੀ। ਪਾਕਿਸਤਾਨ ਤੋਂ ਕੁਛ ਅਜੀਬ ਹੀ ਖਬਰਾਂ ਆ ਰਹੀਆਂ ਕਿ ਉੱਥੇ ਮੀਡੀਆ ਤੇ ਬੰਦਸ਼ਾਂ ਲੱਗ ਰਹੀਆਂ, ਜਿਹੜੇ ਪੱਤਰਕਾਰ ਆ ਇੱਧਰ ਉੱਧਰ ਨਹੀਂ ਆ ਜਾ ਸਕਦੇ। ਕੀ ਕਾਰਨ ਕੀ ਹੈ ਇਹਦਾ? ਦੇਖੋ, ਜਿਹੜਾ ਮੀਡੀਆ ਪਾਕਿਸਤਾਨ ਦਾ ਜ਼ਿਕਰ ਕਰਦੇ ਆ, ਭਾਰਤ ਦੇ ਵਿੱਚ ਵੀ ਮੀਡੀਆ ਕੋਈ ਬਹੁਤ ਜ਼ਿਆਦਾ ਕਹਿ ਲਓ ਵੀ ਜਿਹੜਾ ਪੀਪਲਜ਼ ਮੀਡੀਆ ਕੋਈ ਬਹੁਤ ਸੁਤੰਤਰ ਨਹੀਂ ਹੈ। ਠੀਕ ਆ, ਮੁਕਾਬਲਤਨ ਪਾਕਿਸਤਾਨ ਦੇ ਭਾਰਤ ਦੇ ਵਿੱਚ ਅਸੀਂ ਕਹਿੰਦੇ ਇੱਥੇ ਜਮਹੂਰੀਅਤ ਹੈ ਜੀ, ਪਰ ਜਦੋਂ ਥੋੜ੍ਹਾ ਬਹੁਤ ਵੀ ਹਕੂਮਤ ਨੂੰ ਲੱਗਦਾ ਹੈ
ਵੀ ਮੀਡੀਆ ਦਾ 2-4% ਹਿੱਸਾ ਜਿਹੜਾ ਭਾਰਤੀ ਮੀਡੀਆ ਦਾ ਉਹ ਇੱਕ ਸ਼ੀਸ਼ਾ ਦਿਖਾਉਣ ਲੱਗਦਾ ਹਕੂਮਤ ਨੂੰ। ਨਾਲ ਦੀ ਨਾਲ ਸਾਡੇ ਭਾਰਤ ਦੇ ਜਿਹੜੇ ਇਸ ਤਰ੍ਹਾਂ ਦੇ ਲੋਕ ਪੱਤਰਕਾਰ ਹੈ ਉਹਨਾਂ ਤੇ ਵੀ ਪ੍ਰੈਸ਼ਰ ਬਣਾ ਦਿੱਤਾ ਜਾਂਦਾ ਹੈ, ਉਹਨਾਂ ਤੇ ਕੇਸ ਪਾ ਦਿੱਤੇ ਜਾਂਦੇ ਹੈ, ਝੂਠੇ ਕੇਸਾਂ 'ਚ ਉਹਨਾਂ ਨੂੰ ਫਸਾ ਦਿੱਤਾ ਜਾਂਦਾ ਹੈ, ਇੱਥੋਂ ਤੱਕ ਕਿ ਕਤਲ ਵੀ ਕਰ ਦਿੱਤਾ ਜਾਂਦਾ ਹੈ। ਪਿੱਛੇ ਪੱਤਰਕਾਰਾਂ ਦੇ ਬਕਾਇਦਾ ਕਤਲ ਵੀ ਹੋਏ ਆ ਭਾਰਤ ਦੇ ਵਿੱਚ। ਸੋ ਭਾਰਤ ਦੇ ਵਿੱਚ ਵੀ ਪਹਿਲੀ ਗੱਲ ਤਾਂ ਭਾਰਤ ਦੇ ਵਿੱਚ ਪੀਪਲਜ਼ ਮੀਡੀਆ ਉਦੋਂ ਬਹੁਤ ਘੱਟ ਹੈ, ਜਿਹਨੂੰ ਅਸੀਂ ਲੋਕ ਪੱਤਰਕਾਰੀ ਕਹਿੰਦੇ ਹਾਂ। ਅਵਾਮੀ ਪੱਤਰਕਾਰੀ ਜਿਹੜੀ ਆ ਉਹ ਘੱਟ ਹੈ, ਸਿਰਫ ਸੋਸ਼ਲ ਮੀਡੀਆ ਤੇ ਕੁਝ ਸਾਨੂੰ ਦਿਖਾਈ ਦਿੰਦਾ ਹੈ। ਨੈਸ਼ਨਲ ਮੀਡੀਆ 'ਚ ਜਿਹੜੇ ਲੋਕ ਸਾਡੇ ਐਕਟਿਵ ਨੇ ਜਾਂ ਸਟੇਟ ਮੀਡੀਆ ਜਿਹੜੇ ਐਕਟਿਵ ਨੇ ਉਹ ਸਰਕਾਰ ਦੇ ਟੂਲ ਬਣ ਕੇ ਕੰਮ ਕਰਦੇ ਨੇ। ਸੋ ਇੱਕ ਤਾਂ ਗੱਲ ਭਾਰਤ ਦੇ ਹਵਾਲੇ ਨਾਲ ਹੈ ਕਿ ਭਾਰਤ ਦੇ ਵਿੱਚ ਵੀ ਪੀਪਲਜ਼ ਮੀਡੀਆ ਜਿਹੜਾ ਆ ਉਹ ਕਹਿਣ ਨੂੰ ਨਿਰਪੱਖ ਹੈ ਜਾਂ ਆਜ਼ਾਦ ਹੈ, ਇੰਡੀਪੈਂਡੈਂਟ ਹੈ। ਇੰਡੀਪੈਂਡੈਂਸ ਉਹਨਾਂ ਕੋਲ ਵੀ ਹੈ ਨਹੀਂ, ਉਹਨਾਂ ਤੇ ਵੀ ਲਗਾਤਾਰ ਇੱਕ ਸਰਕਾਰੀ ਜਿਹੜਾ ਜ਼ਬਰ ਜਾਂ ਦਬਾਅ ਬਣਿਆ ਰਹਿੰਦਾ ਹੈ। ਪਾਕਿਸਤਾਨ ਦੇ ਵਿੱਚ ਸਥਿਤੀ ਸਾਡੇ ਨਾਲੋਂ ਹੋਰ ਜ਼ਿਆਦਾ ਮਾੜੀ ਹੈ। ਪਾਕਿਸਤਾਨ 'ਚ 1-2 ਨਵੀਆਂ ਗੱਲਾਂ ਦੇਖਣ ਨੂੰ ਸਾਹਮਣੇ ਆਈਆਂ। ਪਾਕਿਸਤਾਨ ਦੇ ਵਿੱਚ ਆਮ ਤੌਰ ਤੇ ਕਿਹਾ ਜਾਂਦਾ ਰਿਹਾ ਕਿ ਜਿਹੜੀ ਆਰਮੀ ਆ ਉਹ ਉੱਥੋਂ ਦੀ ਸਰਕਾਰ ਨੂੰ ਕੰਟਰੋਲ ਕਰਦੀ ਵੀ ਹੈ। ਪਹਿਲੀ ਵਾਰ ਹੋਇਆ ਕਿ ਪਾਕਿਸਤਾਨ ਦੇ ਵਜ਼ੀਰ ਆਜ਼ਮ ਨਵਾਜ਼ ਸ਼ਰੀਫ ਨੇ ਇਹ ਗੱਲ ਕਹੀ ਵੀ ਆਰਮੀ ਨੂੰ ਜਿਹੜੇ ਟੈਰਰਿਸਟ ਹੈ, ਜਿਹੜੇ ਦਹਿਸ਼ਤਗਰਦ ਹੈ, ਉਹਨਾਂ ਨੂੰ ਕੰਟਰੋਲ ਕਰਨਾ ਚਾਹੀਦਾ, ਉਹਨਾਂ ਤੇ ਸਖਤ ਐਕਸ਼ਨ ਲੈਣਾ ਚਾਹੀਦਾ। ਪਹਿਲੀ ਵਾਰ ਹੋਇਆ। ਇਸ ਤੋਂ ਬਾਅਦ ਮੀਡੀਆ ਦੇ ਵਿੱਚ ਕੁਝ ਚਰਚਾ ਇਸ ਤਰ੍ਹਾਂ ਦੀ ਛਿੜੀ ਵੀ ਪਾਕਿਸਤਾਨ ਦੇ ਵਿੱਚ ਭਾਵੇਂ ਜਮਹੂਰੀਅਤ ਕਹਿਣ ਨੂੰ ਆ ਪਰ ਉੱਥੇ ਆਰਮੀ ਦਾ ਰਾਜ ਹੈ ਤੇ ਰਿਪੋਰਟ ਮੀਡੀਆ ਨੇ ਕੁਝ ਇਸ ਢੰਗ ਨਾਲ ਦਲੇਰਾਨਾ ਜਿਹੜੀ ਕੀਤੀ। ਇਸ ਤੋਂ ਬਾਅਦ ਮੀਡੀਆ ਦੇ ਇੱਕ ਹਿੱਸੇ ਦੇ ਕੁਝ ਪੱਤਰਕਾਰ ਜਿਹੜੇ ਸੂਟ ਨਹੀਂ ਕਰਦੇ ਉੱਥੋਂ ਦੀ ਹਕੂਮਤ ਨੂੰ, ਉੱਥੋਂ ਦੀ ਆਰਮੀ ਨੂੰ, ਉਹਨਾਂ ਨੂੰ ਬੈਨ ਕਰ ਦਿੱਤਾ। ਉਹਨਾਂ ਦੇ ਪਾਸਪੋਰਟ ਵੀ ਜ਼ਬਤ ਕਰ ਲਏ ਨੇ ਕੁਝ ਪੱਤਰਕਾਰਾਂ ਦੇ ਤੇ ਉਹਨਾਂ ਦੇ ਬਾਹਰ ਅੰਦਰ ਜਾਣ ਤੇ ਪਾਬੰਦੀ ਲਾ ਦਿੱਤੀ ਗਈ ਹੈ। ਇਹਦੇ ਵਿੱਚ ਵੀ ਦਾ ਨੇਸ਼ਨ ਨਾਂ ਦੀ ਇੱਕ ਅਖਬਾਰ ਹੈ ਜਿਹਦਾ ਜ਼ਿਕਰ ਅਸੀਂ ਖਬਰਾਂ ਦੇ ਬੁਲੇਟਿਨ 'ਚ ਕੀਤਾ। ਦਾ ਨੇਸ਼ਨ ਨੇ ਆਪਣੇ ਇੱਕ ਆਰਟੀਕਲ 'ਚ ਲਿਖਿਆ ਵੀ ਪਾਕਿਸਤਾਨ ਡਿਪਲੋਮੈਟਿਕ ਲੈਵਲ ਤੇ ਭਾਰਤ ਨੇ ਅਲੱਗ ਥਲੱਗ ਕਰ ਦਿੱਤਾ ਹੈ। ਪਾਕਿਸਤਾਨ ਦੀ ਇਹ ਨਾਕਾਮੀ ਹੈ। ਡਿਪਲੋਮੈਟਿਕ ਲੈਵਲ ਤੇ ਭਾਵੇਂ ਉਸ ਆਰਟੀਕਲ 'ਚ ਲਿਖਿਆ ਗਿਆ ਹੈ ਕਿ ਡਿਪਲੋਮੈਟਿਕ ਲੈਵਲ ਤੇ ਭਾਰਤ ਦੀ ਜਿਹੜੀ ਇੰਟਰਨੈਸ਼ਨਲ ਪਾਲਿਸੀ ਰਹੀ ਹੈ, ਡਿਪਲੋਮੈਟਿਕ ਪਾਲਿਸੀ, ਉਹ ਦਰੁਸਤ ਨਹੀਂ ਹੈ। ਪਰ ਉਹਦੇ ਬਾਵਜੂਦ ਖਾਸ ਤੌਰ ਤੇ ਸਾਰਕ ਸੰਮੇਲਨ ਨੂੰ ਉਹਨਾਂ ਨੇ ਦੱਸਿਆ ਕਿ ਸਾਰਕ ਸੰਮੇਲਨ ਜਿਹੜਾ ਹੈ ਰੱਦ ਕਰਾਉਣ 'ਚ ਭਾਰਤ ਸਫਲ ਹੋ ਗਿਆ। ਉਹਨੇ ਆਪਣੇ ਨਾਲ ਕੁਝ ਮੁਲਕ ਲਾ ਲਏ, 5 ਮੁਲਕਾਂ ਨੇ ਬਾਈਕਾਟ ਕੀਤਾ ਤੇ ਬਾਅਦ 'ਚ ਉਸ ਸਮਿਟ ਨੂੰ ਜਿਹੜਾ ਰੱਦ ਕਰਨਾ ਪਿਆ। ਇਸ ਤਰ੍ਹਾਂ ਦੀ ਰਿਪੋਰਟਿੰਗ ਉੱਥੋਂ ਦਾ ਨੇਸ਼ਨ 'ਚ ਹੋ ਰਹੀ ਹੈ ਤੇ ਉਹਨਾਂ ਨੇ ਪਾਕਿਸਤਾਨ ਦੀ ਨੁਕਤਾਚੀਨੀ ਕੀਤੀ ਵੀ ਪਾਕਿਸਤਾਨ ਫੇਲ ਹੋ ਗਿਆ ਡਿਪਲੋਮੈਟਿਕ ਲੈਵਲ ਦੇ ਉੱਤੇ। ਸੋ ਜਦੋਂ ਇਸ ਤਰ੍ਹਾਂ ਉੱਥੋਂ ਦਾ ਮੀਡੀਆ ਜਿਹੜਾ ਹੁਣ ਕਿਤੇ ਨਾ ਕਿਤੇ ਨੁਕਤਾ ਚੀਨੀ ਦੀ ਨਜ਼ਰ ਦੇ ਨਾਲ ਕਰ ਰਿਹਾ ਹੈ, ਕੁਝ ਡਿਬੇਟ ਕਰ ਰਿਹਾ, ਕੁਝ ਆਰਟੀਕਲ ਆ ਰਹੇ ਨੇ, ਕੁਝ ਰਿਪੋਰਟਿੰਗ ਕਰ ਰਿਹਾ, ਉਹਨੇ ਫਿਰ ਸਰਕਾਰ ਲਈ ਇੱਕ ਸਿਰ ਦੀ ਪੀੜ ਪੈਦਾ ਕਰ ਦਿੱਤੀ ਹੈ। ਇਸ ਕਰਕੇ ਉੱਥੋਂ ਦੀ ਹਕੂਮਤ ਆਰਮੀ ਜਿਹੜੀ ਆ ਹੁਣ ਪੱਤਰਕਾਰਾਂ ਵੱਲ ਖੈਰੀ ਨਜ਼ਰ ਦੇ ਨਾਲ ਦੇਖਦੀ ਲੱਗਦੀ ਹੈ। ਸੋ ਜਮਹੂਰੀਅਤ ਦਾ ਭਵਿੱਖ ਕੋਈ ਬਹੁਤ ਜ਼ਿਆਦਾ ਸੁਰੱਖਿਅਤ ਨਹੀਂ ਹੈ ਪਾਕਿਸਤਾਨ 'ਚ ਇਹਨਾਂ ਹਾਲਤਾਂ ਦੇ ਚੱਲਦੇ ਅਸੀਂ ਦੇਖ ਰਹੇ ਜੀ। ਅੱਛਾ ਜੀ, ਆਪਾਂ ਕਾਂਗਰਸ ਦੀ ਵੀ ਗੱਲ ਕਰ ਲਈ, ਆਮ ਆਦਮੀ ਪਾਰਟੀ ਦੀ ਵੀ ਗੱਲ ਕਰ ਲਈ, ਤਾਂ ਆਪਾਂ ਇੱਕ ਅਖੀਰ ਦੇ ਵਿੱਚ ਜਾਂਦੇ ਸੱਤਾਧਾਰੀ ਪਾਰਟੀ ਤੇ ਭਾਜਪਾ ਦੀ ਗੱਲ ਕਰੀਏ ਕਿ ਇਹਨਾਂ ਦੀਆਂ ਗਰਾਊਂਡ ਤੇ ਕੀ ਹਕੀਕਤਾਂ ਕਿਸ ਤਰ੍ਹਾਂ ਦੀਆਂ ਨੇ? ਦੇਖੋ, ਜਿਹੜਾ ਇੱਕ ਤੁਰਪ ਦਾ ਪੱਤਾ ਚੱਲਣ ਦੀ ਕੋਸ਼ਿਸ਼ ਕੀਤੀ ਸੀ, ਜਿਹੜਾ ਜੰਗ ਦਾ ਮਾਹੌਲ ਇੱਕ ਬਣਾਇਆ ਗਿਆ ਸੀ ਬਾਰਡਰ ਤੇ, ਖਾਸ ਤੌਰ ਦੇ ਉੱਤੇ ਇੱਕ ਜਨੂਨ ਭਰਨ ਦੀ ਕੋਸ਼ਿਸ਼ ਕੀਤੀ ਗਈ ਸੀ ਆਮ ਭਾਰਤੀ ਨਾਗਰਿਕ ਦੇ ਵਿੱਚ। ਉਹਦਾ ਲਾਭ ਭਾਰਤੀ ਜਨਤਾ ਪਾਰਟੀ ਉੱਤਰ ਪ੍ਰਦੇਸ਼ 'ਚ ਲੈਣਾ ਚਾਹੁੰਦੀ ਸੀ ਤੇ ਉਹ ਲਾਭ ਉਹਨੂੰ ਮਿਲੇਗਾ ਵੀ ਉੱਤਰ ਪ੍ਰਦੇਸ਼, ਪਰ ਪੰਜਾਬ ਦੇ ਵਿੱਚ ਜਿਹੜੇ ਯਤਨ ਸੀ ਉਹ ਫੇਲ ਹੁੰਦੇ ਦਿਖਾਈ ਦੇ ਰਹੇ। ਕਾਰਨ ਉਹਦੇ ਇਹ ਹੈ ਵੀ ਖਾਸ ਤੌਰ ਤੇ ਸਰਹੱਦ ਨੂੰ ਜਿਹੜਾ ਟਾਰਗੇਟ ਕੀਤਾ ਗਿਆ, ਸਰਹੱਦੀ ਪਿੰਡਾਂ ਦੇ 935 ਪਿੰਡਾਂ ਨੂੰ ਕਹਿ ਦਿੱਤਾ ਵੀ ਖਾਲੀ ਕਰ ਦਿਓ। ਉਹਨੇ ਪਹਿਲਾਂ 2 ਦਿਨ ਤਾਂ ਬੜਾ ਟੈਰਰ ਜਿਹਾ ਪੈਦਾ ਕੀਤਾ, 2 ਦਿਨ ਇਹ ਬੜਾ ਗੱਲ ਆਈ ਵੀ ਦੇਖੋ ਸਰਕਾਰ ਨੂੰ ਕਿੰਨਾ ਫਿਕਰ ਹੈ ਜੀ। ਪਰ ਜਦੋਂ ਦੇਖਿਆ ਰਿਐਲਿਟੀ ਦੇ ਵਿੱਚ ਆਰਮੀ ਦਾ ਉੱਥੇ ਨਾਂ ਨਿਸ਼ਾਨ ਨਹੀਂ ਤੇ ਲੋਕਾਂ ਨੂੰ ਉਜਾੜਿਆ ਜਾ ਰਿਹਾ ਸੀ ਤੇ ਉਹ ਸਾਰੀਆਂ ਜਿਹੜੀਆਂ ਤਰਜੀਹਾਂ ਸੀ ਨਰਿੰਦਰ ਮੋਦੀ ਸਾਹਿਬ ਦੀਆਂ, ਮੋਦੀ ਸਾਹਿਬ ਤੋਂ ਬਾਅਦ ਬਾਦਲ ਸਾਹਿਬ ਨੇ ਹੰਗਾਮੀ ਮੀਟਿੰਗ ਕਾਲ ਕੀਤੀ ਤੇ ਉਹ ਜਿਹੜਾ ਭਾਰਤੀ ਜਨਤਾ ਪਾਰਟੀ ਜਾਂ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਮਨਸੂਬਾ ਸੀ ਵੀ ਇੱਕ ਜੰਗ ਵਰਗਾ ਮਾਹੌਲ ਪੈਦਾ ਕਰਕੇ ਲੋਕਾਂ 'ਚ ਜਨੂਨ ਭਰ ਕੇ ਰਾਸ਼ਟਰਵਾਦ ਤੇ ਅੰਧ ਰਾਸ਼ਟਰਵਾਦ ਫੈਲਾ ਕੇ ਇੱਕ ਲਾਭ ਲਿਆ ਜਾਵੇ ਵੋਟਾਂ ਦੇ ਵਿੱਚ, ਉਹ ਹਾਲ ਫਿਲਹਾਲ ਜਿਹੜਾ ਆ ਉਹਨਾਂ ਦਾ ਉਹ ਮਨਸੂਬਾ ਹੁਣ ਕਾਮਯਾਬ ਨਹੀਂ ਹੋਣ ਜਾ ਰਿਹਾ ਕਿਉਂਕਿ ਲੋਕਾਂ ਨੂੰ ਸਮਝ ਆ ਗਈ, ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹ ਤਾਂ ਸਿਰਫ ਵੋਟਾਂ ਕਰਕੇ ਕੀਤਾ ਜਾ ਰਿਹਾ, ਸਾਡੇ ਤੇ ਬਗੈਰ ਕਿਸੇ ਗੱਲ ਦਾ ਜਿਹੜਾ ਇੱਕ ਪ੍ਰੈਸ਼ਰ ਬਣਾਇਆ ਜਾ ਰਿਹਾ। ਸੋ ਰਿਐਲਿਟੀ ਇਹ ਹੈ ਕਿ ਬੀਜੇਪੀ ਥੋੜਾ ਲਾਭ ਲੈਣ ਦੀ ਕੋਸ਼ਿਸ਼ ਵਿੱਚ ਸੀ ਵੀ ਸ਼ਾਇਦ ਉਹ ਵੋਟਾਂ 'ਚ ਲਾਭ ਲੈ ਲਏਗੀ ਇਹ ਜੰਗ ਵਰਗੇ ਮਾਹੌਲ ਦਾ, ਉਹ ਵੀ ਫੇਲ ਹੋ ਗਿਆ ਪੰਜਾਬ 'ਚ, ਖਾਸ ਤੌਰ ਤੇ ਉੱਤਰ ਪ੍ਰਦੇਸ਼ ਦੀ ਮੈਂ ਗੱਲ ਨਹੀਂ ਕਰਦਾ, ਉੱਤਰ ਪ੍ਰਦੇਸ਼ ਸ਼ਾਇਦ ਹੋਰ ਤਰ੍ਹਾਂ ਦੀ ਸਥਿਤੀ ਹੈ ਤੇ ਬਾਦਲਾਂ ਦੀ ਵੀ ਜਿਹੜੀ ਰਣਨੀਤੀ ਹੈ ਉਹ ਫੇਲ ਹੋ ਗਈ ਹੈ। ਦੂਜੀ ਗੱਲ, ਇਹਨਾਂ ਦੇ ਆਪਸੀ ਰਿਸ਼ਤੇ ਵੀ ਕੋਈ ਬਹੁਤੇ ਬੈਟਰ ਨਹੀਂ ਹੈ ਹਾਲੇ ਵੀ, ਭਾਵੇਂ ਲੋਕ ਰਲ ਕੇ ਹੀ ਇਹਨਾਂ ਨੇ ਚੋਣ ਲੜਨੀ ਹੈ ਪਰ ਟਿਕਟਾਂ ਦੀ ਵੰਡ ਹਾਲੇ ਤੱਕ ਨਹੀਂ ਕਰ ਸਕੇ ਇਹ।
ਇਸ ਕਰਕੇ ਟਿਕਟਾਂ ਦੀ ਵੰਡ ਤੇ ਸਭ ਤੋਂ ਜ਼ਿਆਦਾ ਐਤਕੀ ਅਕਾਲੀ 'ਚ ਰੌਲਾ ਪੈਣ ਵਾਲਾ ਹੈ। ਪਿਛਲੀ ਵਾਰ ਅਕਾਲੀ ਦਲ ਸਭ ਤੋਂ ਅੱਗੇ ਰਹਿ ਗਿਆ ਸੀ, ਟਿਕਟਾਂ ਪਹਿਲੇ ਐਲਾਨਤੀਆਂ ਸੀ, ਕਾਂਗਰਸ ਪਛੜ ਗਈ ਸੀ, ਉਹਦੇ ਕਰਕੇ ਕਾਂਗਰਸ ਹਾਰ ਗਈ। ਐਤਕੀ ਆਮ ਆਦਮੀ ਪਾਰਟੀ ਨੰਬਰ 1 ਤੇ ਹੈ ਟਿਕਟਾਂ ਵੰਡਣ ਦੇ ਮਾਮਲੇ 'ਚ, ਭਾਵੇਂ ਉਹਨਾਂ ਨੂੰ ਕੋਈ ਪ੍ਰੋਬਲਮਸ ਆ ਰਹੀ ਹੈ, ਕਾਂਗਰਸ ਵੀ ਜਲਦੀ ਹੀ ਟਿਕਟਾਂ ਦੇਣ ਜਾ ਰਹੀ ਹੈ। ਅਕਾਲੀ ਦਲ ਦੀ ਦਿੱਕਤ ਆ ਰਹੀ ਹੈ, ਅਕਾਲੀ ਦਲ ਦੇ ਵਿੱਚ ਕੋਈ ਟਿਕਟ ਨਹੀਂ ਦਿੱਤੀ ਜਾ ਰਹੀ ਹਾਲੇ, ਨਾ ਬੀਜੇਪੀ ਵਾਲੇ ਦੇ ਰਹੇ ਹੈ। ਸੋ ਇਹਨਾਂ ਦਾ ਆਪੋ ਵਿੱਚ ਹੀ ਟਕਰਾਅ ਵੀ ਦੇਖਣ ਨੂੰ ਮਿਲੇਗਾ। ਸੋ ਗਰਾਊਂਡ ਰਿਐਲਿਟੀ ਇਹ ਹੈ ਵੀ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਗੱਠਜੋੜ ਜਿਹੜਾ ਆ ਉਹ ਅੰਦਰ ਖਾਤੇ ਖੁਦ ਮੰਨ ਬੈਠਾ ਹੈ ਕਿ ਐਤਕੀ ਅਸੀਂ ਬੁਰੀ ਤਰ੍ਹਾਂ ਹਾਰਨਾ ਹੈ। ਜੀ ਬਹੁਤ ਬਹੁਤ ਧੰਨਵਾਦ ਸੁਸ਼ੀਲ ਜੀ। ਸ਼ੁਕਰੀਆ ਜੀ, ਬਹੁਤ ਮਿਹਰਬਾਨੀ, ਥੈਂਕ ਯੂ। ਤੇ ਜੀ ਇਹ ਸਨ ਸੁਸ਼ੀਲ ਦਸਾਂਝ ਸਾਡੇ ਨਾਲ ਜੁੜਦੇ ਨੇ ਤੇ ਐਨਾਲਿਸਿਸ ਹੀ ਕਰਦੇ ਨੇ ਜੀ ਖਬਰਾਂ ਦਾ। ਤੇ ਹੁਣ ਬਲਵਿੰਦਰ ਕੌਰ ਵੱਲੋਂ ਵੀ ਅਗਲੇ ਬੁਲਟਨ ਤੱਕ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।